ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਰਜ਼ਾ ਮਾਫ ਕਰਵਾਉਣਾ ਚਾਹੁੰਦੇ ਹੋ 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 888 888 9914। ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪਿਛਲੇ ਵੀਕਐਂਡ ਦੇ ਦੌਰਾਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੇ ਨਾਲ ਮੀਟਿੰਗ ਹੋਈ ਹੈਗੀ ਆ। ਉਸ ਮੀਟਿੰਗ ਦੇ ਵਿੱਚ ਯੂਐਸ ਨੇ ਆਫਰ ਕੀਤਾ ਆ ਵੀ 15 ਸਾਲਾਂ ਦੀ ਜਿਹੜੀ ਗਰੰਟੀ ਆ ਉਹ ਯੂਕਰੇਨ ਨੂੰ ਦਿੱਤੀ ਜਾਊਗੀ। ਸੋ ਅਮਰੀਕਾ ਵਾਲਿਆਂ ਤੋਂ ਉਹ 50 ਸਾਲਾਂ ਦੀ ਜਿਹੜੀ ਕਮਿਟਮੈਂਟ ਮੰਗ ਰਹੇ ਸੀ ਯੂਕਰੇਨ ਵਾਲੇ, ਤਾਂ ਕਿ ਰਸ਼ੀਆ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਉੱਤੇ ਅਟੈਕ ਨਾ ਕਰ ਸਕੇ। ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜ਼ੈਲੈਂਸਕੀ ਨੂੰ ਆਪਣੇ ਫਲੋਰੀਡਾ ਦੀ ਰਿਜ਼ੋਰਟ ਜੋ ਹੈਗਾ ਆ ਉੱਥੇ ਬੁਲਾਇਆ ਸੀ ਤੇ ਉਸ ਸੰਬੰਧ ਦੇ ਵਿੱਚ ਜਿਹੜੀ ਮੀਟਿੰਗ ਹੁਣ ਹੋ ਰਹੀ ਆ ਆਲਮੋਸਟ ਫਾਈਨਲ ਆ। ਕਹਿੰਦੇ ਵੀ ਜੋ ਪੀਸ ਹੋਣੀ ਹੈਗੀ ਆ ਰਸ਼ੀਆ ਤੇ ਯੂਕਰੇਨ ਦੇ ਵਿਚਾਲੇ ਜੰਗ ਨੂੰ ਲੈ ਕੇ, ਤੇ ਰਸ਼ੀਆ ਵਾਲਿਆਂ ਨੇ ਵੀ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਟਰੰਪ ਉਹਨਾਂ ਦਾ ਧੰਨਵਾਦ ਕੀਤਾ ਵੀ ਵਰਕਆਊਟ ਕਰ ਰਹੇ ਹੈਗੇ ਆ। ਯੂਕਰੇਨ ਨੇ ਕਿਹਾ ਵੀ ਯੂਕਰੇਨ ਰਸ਼ੀਆ ਆਕੂਪਾਈਡ ਜਿਹੜੀ ਜ਼ੈਪਰਜ਼ੀਆ ਆ ਨਿਊਕਲੀਅਰ ਪਾਵਰ ਪਲਾਂਟ ਵਾਲਾ ਏਰੀਆ ਹੈ, ਵਨ ਆਫ ਦਾ 10 ਜਿਹੜੇ ਬਿਗੇਸਟ ਆ ਵਰਲਡ ਦੇ ਵਿੱਚ, ਉਹ ਉੱਥੋਂ ਜਿਹੜੀਆਂ ਆ ਫੌਜਾਂ ਵਿਡਰਾ ਕਰ ਲਵੇ। ਟਰੰਪ ਨੇ ਇਹ ਕਿਹਾ ਵੀ ਯੂਐਸ ਲੈਡ ਨੈਗੋਸ਼ੀਏਸ਼ਨ ਹਜੇ ਵੀ ਕਲੈਪਸ ਹੋ ਸਕਦੀਆਂ ਆ, ਗਰੰਟੀ ਕੋਈ ਨਹੀਂ, ਪਰ ਆਪਾਂ ਵਰਕਆਊਟ ਇਹਦੇ ਉੱਤੇ ਕਰ ਰਹੇ ਹੈਗੇ ਆ। 2014 ਤੋਂ ਯੂਕਰੇਨ ਵਾਲੇ ਆ ਉਹ ਰਸ਼ੀਆ ਦੇ ਨਾਲ ਫਾਈਟ ਕਰ ਰਹੇ ਆ। ਪਹਿਲਾਂ ਇਨਡਾਇਰੈਕਟਲੀ ਸੀ, ਪਰ 3-4 ਸਾਲ ਤੋਂ ਜਿਹੜੀ ਆ ਡਾਇਰੈਕਟਲੀ ਜੰਗ ਚੱਲ ਰਹੀ ਹੈਗੀ ਆ। ਤੇ ਇਲੀਗਲੀ ਕਹਿੰਦੇ ਵੀ ਕ੍ਰੀਮੀਆ ਨੂੰ ਮਾਸਕੋ ਨੇ ਅਨੈਕਸ ਕਰ ਲਿਆ ਸੀ। ਸਿਕਿਉਰਿਟੀ ਗਰੰਟੀ ਦੀ ਜਿਹੜੀ ਡਿਟੇਲਸ ਆ ਹਜੇ ਉਹ ਪਬਲਿਕ ਨਹੀਂ ਆਈ, ਪਰ ਜ਼ੈਲੈਂਸਕੀ ਨੇ ਕਿਹਾ ਵੀ ਪੀਸ ਡੀਲ ਜਿਹੜੀ ਆ ਇਹ ਮੋਨੀਟਰ ਕੀਤੀ ਜਾਊਗੀ ਇਨ ਦਾ ਪ੍ਰੈਜ਼ੈਂਸ ਆਫ ਪਾਰਟਨਰਸ। ਸੋ ਉਹਦੇ ਵਿੱਚ ਉਹਨਾਂ ਨੇ ਡਿਟੇਲ ਨਹੀਂ ਦੱਸੀ ਵੀ ਕਿਹੜੇ ਕਿਹੜੇ ਪਾਰਟਨਰਸ ਆ ਉਹਨਾਂ ਨੂੰ ਜਿਹੜੇ ਆ ਮੋਨੀਟਰ ਕਰਨਗੇ। ਸੋ ਇਹ ਦੇਖੋ ਵੀ ਇੱਕ ਟਾਈਮ ਦੇ ਉੱਤੇ ਜਦੋਂ ਰਸ਼ੀਆ ਟੁੱਟਿਆ ਸੀ, ਯੂਕਰੇਨ ਦੇ ਕੋਲ ਜਿਹੜਾ ਨਵਾਂ ਮੁਲਕ ਬਣਿਆ ਸੀ ਬਹੁਤ ਜ਼ਿਆਦਾ ਨਿਊਕਲੀਅਰ ਜਿਹੜੇ ਕਹਿ ਸਕਦੇ ਨਿਊਕਲੀਅਰ ਪਲਾਂਟ ਸੀਗੇ, ਹਥਿਆਰ ਸੀਗੇ। ਪਰ ਬਾਅਦ ਦੇ ਵਿੱਚ ਕਿਉਂਕਿ ਸਮਝੌਤਾ ਹੋਇਆ ਸੀ ਵੀ ਜੀ ਸਾਡੇ ਤੇ ਅਟੈਕ ਨਹੀਂ ਕਰੂਗਾ ਰਸ਼ੀਆ, ਤੇ ਅਸੀਂ ਜਿਹੜੇ ਹਥਿਆਰ ਆ ਉਹਨਾਂ ਨੂੰ ਖਤਮ ਕਰ ਦੇਵਾਂਗੇ। ਬਾਕੀ ਸਾਰੇ ਮੁਲਕਾਂ ਨੇ ਸਾਥ ਦਿੱਤਾ ਸੀ। ਜਦੋਂ ਉਹਨਾਂ ਦੇ ਹਥਿਆਰ ਖਤਮ ਹੋ ਗਿਆ, ਰਸ਼ੀਆ ਨੇ ਮੁੜ ਕੇ ਜਾ ਕੇ ਉਹਨਾਂ ਤੇ ਅਟੈਕ ਕਰ ਦਿੱਤਾ ਹੈਗਾ। ਸੋ ਹੁਣ ਜਿਹੜਾ ਆ ਧੱਕੇ ਦੇ ਨਾਲ ਜਿਹੜੇ ਯੂਕਰੇਨ ਵਾਲੇ ਆ ਉਹਨਾਂ ਨੂੰ ਮਨਾਇਆ ਜਾ ਰਿਹਾ ਹੈਗਾ। ਟਰੰਪ ਨੇ ਕਿਹਾ ਵੀ ਉਹ ਜੋ ਯੂਐਸ ਦੀ ਸਿਕਿਉਰਿਟੀ ਗਰੰਟੀ ਆ ਯੂਕਰੇਨ ਦੇ ਲਈ ਉਹ 15 ਸਾਲਾਂ ਤੋਂ ਵੱਧ ਸਮੇਂ ਲਈ ਵੀ ਕੰਸੀਡਰ ਕਰ ਸਕਦੇ ਹੈਗੇ ਆ। ਪਰ ਇਹ ਜਿਹੜੀ ਗਰੰਟੀ ਆ ਇਹ ਯੂਐਸ ਕਾਂਗਰਸ ਦੇ ਵਿੱਚ ਅਪਰੂਵ ਹੋਣੀ ਚਾਹੀਦੀ ਹੈਗੀ ਆ। ਜ਼ੈਲੈਂਸਕੀ ਨੇ ਕਿਹਾ ਵੀ ਜਿਹੜਾ 20 ਪੁਆਇੰਟ ਪੀਸ ਪਲਾਨ ਹੈਗਾ ਉਹ ਵੀ ਡਿਸਕਸ ਹੋਇਆ ਹੈਗਾ ਆ, ਜੋ ਯੂਕਰੇਨ ਨੇ ਜਿਹੜਾ ਯੂਕਰੇਨ ਦੇ ਲੋਕਾਂ ਨੇ ਉਹਦੇ ਨਾਲ ਐਗਰੀ ਕਰਦੇ ਹੈਗੇ ਆ। ਸੋ ਬੈਲਟ ਕਹਿੰਦੇ ਰਿਕੁਆਇਰ ਹੋਊਗਾ ਸੀਜ਼ ਫਾਇਰ ਦਾ ਐਟਲੀਸਟ 60 ਦਿਨਾਂ ਦੇ ਵਿੱਚ ਤੇ ਮਾਸਕੋ ਨੇ ਹਜੇ ਤੱਕ ਕੋਈ ਜਿਹੜਾ ਇਹਦੇ ਸੰਬੰਧ ਦੇ ਵਿੱਚ ਵਿਲਿੰਗਨੈਸ ਨਹੀਂ ਸ਼ੋ ਕੀਤੀ ਹੈ। ਸੋ ਇੱਕ ਤਰਫਾ ਤਾਂ ਨਹੀਂ, ਦੋਨੋਂ ਤਰਫੋਂ ਹੀ ਜੇ ਸਮਝੌਤਾ ਹੋਊਗਾ ਤਾਂ ਹੀ ਸ਼ਾਂਤੀ ਵਾਲੇ ਪਾਸੇ ਨੂੰ ਕਦਮ ਵਧਾਏ ਜਾ ਸਕਦੇ ਆ। ਪਰ ਕਹਿ ਸਕਦੇ ਹਾਂ ਵੀ ਯੂਕਰੇਨ ਨੂੰ ਸ਼ਾਰਟ ਐਂਡ ਆਫ ਦਾ ਬਾਰਗਨ ਜਿਹੜਾ ਆ ਉਹ ਕਾਈਂਡ ਆਫ ਮਿਲ ਰਿਹਾ ਆ। ਰਸ਼ੀਆ ਆਪਣੇ ਉਸੇ ਤਰੀਕੇ ਦੇ ਨਾਲ ਹਮਲਿਆਂ ਨੂੰ ਜਾਰੀ ਰੱਖਿਆ ਆ। ਲੈਵਰੋਵ ਵਾਲਿਆਂ ਨੇ ਜਿਹੜਾ ਉਹ ਦੱਸਿਆ, ਜਿਹੜਾ ਉਹਨਾਂ ਦਾ ਫੋਰਨ ਦਾ ਮਿਨਿਸਟਰ ਆ, ਉਹਨੇ ਕਿਹਾ ਵੀ 에ਅਰ ਡਿਫੈਂਸ ਨੇ ਰਸ਼ੀਆ ਦੀ ਨੇ 91 ਇਨਕਮਿੰਗ ਡਰੋਨ ਆ ਉਹਨਾਂ ਨੂੰ ਸ਼ਾਟ ਡਾਊਨ ਕੀਤਾ ਆ। ਉਹ ਯੂਕਰੇਨ ਨੂੰ ਸਟੇਟ ਟੈਰਰਿਜ਼ਮ ਦੇ ਖਾਤੇ ਦੇ ਵਿੱਚ ਜਿਹੜਾ ਉਹ ਪਾ ਰਹੇ ਆ। ਆਲਰੇਡੀ ਕਿਹਾ ਸੀਗਾ ਵੀ ਨਾਜ਼ੀਜ਼ ਬਹੁਤ ਜ਼ਿਆਦਾ ਉੱਥੇ ਯੂਕਰੇਨ 'ਚ ਵੱਧ ਗਏ ਆ ਜਦੋਂ ਇਹਨਾਂ ਨੇ 4 ਸਾਲ ਪਹਿਲਾਂ ਤਕਰੀਬਨ ਹਮਲਾ ਕੀਤਾ ਸੀਗਾ ਯੂਕਰੇਨ ਦੇ ਵਿੱਚ। ਸੋ 15 ਸਾਲਾਂ ਦੀ ਗਰੰਟੀ ਦੇ ਲਈ ਜ਼ੈਲੈਂਸਕੀ ਮੰਨਦਾ ਹੈ ਜਾਂ ਨਹੀਂ। 2 ਘੰਟੇ ਤੋਂ ਵੱਧ ਚੱਲੀ ਸੀਗੀ ਇਹਨਾਂ ਦੀ ਜਿਹੜੀ ਹਰਜੋਤ ਸਿੰਘ ਜੀ ਮੀਟਿੰਗ, ਤੇ ਕਾਫੀ ਗੱਲਾਂ ਜਿਹੜੀਆਂ ਉਹ ਮੰਨ ਰਿਹਾ। ਉਹਨੇ ਇੱਕ ਚੀਜ਼ ਹੋਰ ਵੀ ਜਿਹੜੀ ਵਾਕਈ ਰਸ਼ੀਆ ਦੇ ਕਲੇਮ ਨੂੰ ਜਿਹੜਾ ਉਹ ਲੈ ਕੇ
ਉਹਨੇ ਕਿਹਾ ਵੀ ਇਹ ਇੱਕ ਹੋਰ ਝੂਠ ਹੈਗਾ ਆ। ਉਧਰ ਜ਼ੇਲੈਂਸਕੀ ਨੇ ਇਹ ਵੀ ਦੋਸ਼ ਲਾਏ ਆ, ਕਥਿਤ ਤੌਰ ਦੇ ਉੱਤੇ ਇਹ ਦਾਅਵਾ ਕੀਤਾ ਆ ਰਸ਼ੀਆ ਨੂੰ ਲੈ ਕੇ ਵੀ ਪੀਸ ਟਾਕ ਨੂੰ ਸਬਟੈਚ ਕਰਨ ਦੇ ਲਈ ਉਹ ਜਿਹੜੇ ਸਰਕਾਰੀ ਬਿਲਡਿੰਗਸ ਆ ਉਹਨਾਂ ਨੂੰ ਹੀ ਬੰਬ ਕਰਨ ਦੇ ਲਈ ਖੁਦ ਤਿਆਰ ਜਿਹੜਾ ਆ ਉਹ ਕਰ ਰਿਹਾ ਆ। ਤੇ ਯੂਕਰੇਨ ਦਾ ਜਿਹੜਾ ਡਰੋਨ ਅਟੈਕ ਆ ਵਲਾਦੀਮਿਰ ਪੁਤਿਨ ਦੇ ਰੈਜ਼ੀਡੈਂਸ ਦੇ ਉੱਤੇ ਜਿਹਨੂੰ ਉਹਨਾਂ ਨੇ ਫੋਇਲ ਕੀਤਾ ਆ, ਕਹਿੰਦੇ ਵੀ ਸਰਾਸਰ ਝੂਠ ਜਿਹੜਾ ਉਹ ਹੈਗਾ ਆ। ਕਹਿੰਦੇ ਵੀ ਤਾਂ ਜੋ ਇਹ ਸ਼ਾਂਤੀ ਸਮਝੌਤਾ ਨਾ ਹੋਵੇ ਇਸ ਲਈ ਰਸ਼ੀਆ ਆਪਣੀਆਂ ਹੀ ਬਿਲਡਿੰਗਸ ਦੇ ਉੱਤੇ ਤੇ ਆਪਣੇ ਜਿਹੜੇ ਪੁਤਿਨ ਦੇ ਰੈਜ਼ੀਡੈਂਸ ਦੇ ਉੱਤੇ ਜਿਹੜਾ ਹਮਲਾ ਆ ਉਹ ਝੂਠਾ ਕਰਵਾ ਰਿਹਾ ਹੈਗਾ ਆ। ਸੋ 20 ਨੁਕਾਤੀ ਪਲਾਨ ਦੇ ਵਿੱਚ ਹੋਰ ਕੀ ਜਿਹੜੀਆਂ ਚੀਜ਼ਾਂ ਹੋਣਗੀਆਂ, ਉੱਦਾਂ ਤਾਂ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਪੂਰਾ ਵਿਸਤਾਰ ਦੇ ਵਿੱਚ ਦੱਸ ਹੀ ਦਿੱਤਾ ਵੀ ਜਿਹੜਾ ਬੁਡਾਪੈਸਟ ਦਾ ਮੈਮੋਰੈਂਡਮ ਜਿਹੜਾ ਉਸ ਟਾਈਮ ਦੇ ਉੱਤੇ ਹੋਇਆ ਸੀਗਾ, ਵੀ ਉਹ ਉਸ ਟਾਈਮ ਦੇ ਉੱਤੇ ਕੰਮ ਤਾਂ ਨਹੀਂ ਕੀਤਾ। ਕੀ ਇਹ ਜਿਹੜਾ ਨਵਾਂ ਪੀਸ ਪਲਾਨ ਆ ਇਹ ਕੰਮ ਕਰੇਗਾ? ਇਹਦੇ ਉੱਤੇ ਜਿਹੜੇ ਸਵਾਲੀਆ ਚਿੰਨ੍ਹ ਹਮੇਸ਼ਾ ਹੀ ਬਰਕਰਾਰ ਰਹਿਣਗੇ। ਸੋ ਦੇਖੋ ਕੀ ਹੁੰਦਾ ਆ। ਪਰ ਇਹ ਆ ਵੀ ਜ਼ੇਲੈਂਸਕੀ ਤੇ ਟਰੰਪ ਦੀ ਮੁਲਾਕਾਤ ਤੋਂ ਬਾਅਦ ਦੇ ਵਿੱਚ ਇੱਕ ਕਦਮ ਹੋਰ ਉੱਥੇ ਸ਼ਾਂਤੀ ਵੱਲ ਨੂੰ ਨਜ਼ਰ ਆ ਰਿਹਾ ਆ, ਬਸ਼ਰਤੇ ਵੀ ਰਸ਼ੀਆ ਵੀ ਉਧਰੋਂ ਉੱਦਾਂ ਹੀ ਜਿਹੜੇ ਕਦਮ ਆ ਉਹ ਵਧਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਗਾਜ਼ਾ ਦੇ ਵਿੱਚ ਪੀਸ ਪਲਾਨ ਟਰੂਸ ਪਲਾਨ ਜਾਰੀ ਕੀਤਿਆਂ ਨੂੰ ਕੁਝ ਮਹੀਨੇ ਜਿਹੜੇ ਉਹ ਹੋ ਚੁੱਕੇ ਆ। ਉਸ ਤੋਂ ਬਾਅਦ ਦੇ ਵਿੱਚ ਹੁਣ ਇੱਕ ਵਾਰੀ ਫਿਰ ਬੈਂਜਾਮਿਨ ਨੇਤਨਯਾਹੂ ਪ੍ਰਾਈਮ ਮਿਨਿਸਟਰ ਇਜ਼ਰਾਈਲ ਦਾ ਉਹ ਮੁਲਾਕਾਤ ਕਰਨ ਦੇ ਲਈ ਟਰੰਪ ਹੁਣਾਂ ਦੇ ਕੋਲ ਪਹੁੰਚੇ ਹੈਗੇ ਆ। ਸੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਕਹਿੰਦੇ ਵੀ 5ਵੀਂ ਮੁਲਾਕਾਤ ਉਹਨਾਂ ਦੀ ਹੈਗੀ ਆ US ਦੇ ਵਿੱਚ ਇਸ ਸਾਲ ਦੇ ਵਿੱਚ। ਸੋ ਇੱਥੋਂ ਇਹ ਅੰਦਾਜ਼ਾ ਜਿਹੜਾ ਲਾਇਆ ਜਾ ਸਕਦਾ ਹੈ ਵੀ ਜੋ ਸਥਿਤੀ ਇਸ ਟਾਈਮ ਫਲਸਤੀਨ ਨੂੰ ਲੈ ਕੇ ਗਾਜ਼ਾ ਨੂੰ ਲੈ ਕੇ ਬਣੀ ਪਈ ਆ, ਉਹਨੂੰ ਲੈ ਕੇ ਕਾਫੀ ਜ਼ਿਆਦਾ ਮਸਲੇ ਜਿਹੜੇ ਪੇਚੀਦਾ ਹੋਣਗੇ ਜਿਹੜਾ ਬਾਰ-ਬਾਰ ਨੇਤਨਯਾਹੂ ਨੂੰ ਮੁਲਾਕਾਤ ਦੇ ਲਈ ਇੱਧਰ ਆ ਰਿਹਾ ਹੈਗਾ ਆ। ਕਹਿੰਦੇ ਵੀ ਇਹ ਤਿਆਰੀ ਕਰ ਰਿਹਾ ਹੈ ਨੇਤਨਯਾਹੂ ਟਰੰਪ ਨੂੰ ਦੱਸਣ ਦੇ ਲਈ ਵੀ ਹਮਾਸ ਵਾਪਸ ਆ ਚੁੱਕਾ ਆ ਤੇ ਹਮਾਸ ਜੇ ਵਾਪਸ ਆ ਗਿਆ ਤੇ ਇਹਦਾ ਮਤਲਬ ਵੀ ਟਰੂਸ ਪਲਾਨ ਆ ਉਹ ਛਿੱਕੇ ਟੰਗਿਆ ਜਾਊਗਾ ਤੇ ਉੱਥੇ ਇਹਨਾਂ ਦੇ ਦੁਆਰਾ ਜਿਹੜੀਆਂ 에ਅਰ ਸਟ੍ਰਾਈਕਸ ਤੇ ਹੋਰ ਸਾਰੀਆਂ ਚੀਜ਼ਾਂ ਆ ਉਹਨਾਂ ਨੂੰ ਇੱਕ ਵਾਰੀ ਫੇਰ ਮਨਜ਼ੂਰੀ ਮਿਲ ਜਾਊਗੀ। ਸੋ ਇਹ ਟ੍ਰਿਪ ਦੇ ਵਿੱਚ ਕਹਿੰਦੇ ਵੀ ਨੇਤਨਯਾਹੂ ਨੂੰ ਇਹ ਵੀ ਇੱਕ ਆਪਣਾ ਮੁੱਦਾ ਲੈ ਕੇ ਪਹੁੰਚ ਰਿਹਾ ਵੀ ਜਿਹੜੀਆਂ ਇਜ਼ਰਾਈਲ ਨੂੰ ਚੀਜ਼ਾਂ ਕਰਨ ਦੇ ਲਈ ਆਖਿਆ ਗਿਆ ਹੈ ਜਾਂ ਜਿਹੜੀਆਂ ਚੀਜ਼ਾਂ ਕਹਿੰਦੇ ਵੀ ਤੁਸੀਂ ਆਹ ਦਰਿੰਦਗੀ ਨਾ ਕਰੋ, ਉਸ ਚੀਜ਼ ਨੂੰ ਹਟਵਾਉਣ ਦੇ ਲਈ ਇਸ ਮੁਲਾਕਾਤ ਦੇ ਵਿੱਚ ਕਹਿੰਦੇ ਵੀ ਜ਼ੋਰ ਲੱਗੇਗਾ। ਹਮਾਸ ਦੇ ਦੁਆਰਾ ਜਿਹੜੇ 20 ਜਿੰਦਾ ਹੌਸਟੇਜ ਤੇ 27 ਜਿਹੜੀਆਂ ਮ੍ਰਿਤਕ ਹੌਸਟੇਜ ਸੀਗੇ ਉਹਨਾਂ ਦੀਆਂ ਬਾਡੀਜ਼ ਵਾਪਸ ਕਰ ਦਿੱਤੀਆਂ ਗਈਆਂ ਅਕਤੂਬਰ ਤੋਂ, ਜਦੋਂ ਤੋਂ ਇਹ ਪਲਾਨ ਜਾਰੀ ਜਿਹੜਾ ਉਹ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਹਨਾਂ ਦੀ ਇੱਕ ਟੈਕਟਿਕ ਸੀਗੀ, ਇਜ਼ਰਾਈਲ ਦੇ ਜਿਹੜੇ ਮਿਲਟਰੀ ਦੇ ਫੋਰਸਿਸ ਆ ਉਹ 53% ਫੋਰਸਿਸ ਆ ਉਹ ਗਾਜ਼ਾ ਦੇ ਵਿੱਚ ਜੋ ਕਿ ਕਰੰਟਲੀ ਕੰਟਰੋਲ ਕਰ ਰਹੇ ਹੈਗੇ ਆ, ਵੀ ਉਹਨਾਂ ਦੀਆਂ 53% ਫੋਰਸਿਸ ਅਜੇ ਵੀ ਉੱਥੇ ਮੌਜੂਦ ਹੈਗੀਆਂ ਆ। ਸੋ ਕਹਿੰਦੇ ਵੀ ਇਹ ਮੁੜ ਦੁਬਾਰਾ ਵਾਰ ਨੂੰ ਸ਼ੁਰੂ ਕਰਨ ਦੇ ਲਈ ਟਰੰਪ ਦੇ ਨਾਲ ਇਸ ਮੁਲਾਕਾਤ ਦੇ ਲਈ ਆਏ ਆ। ਸੋ ਇਹ ਸੀਜ਼ ਫਾਇਰ ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਜਲਦ ਹੀ ਖਤਮ ਹੋ ਸਕਦੀ ਆ। ਨੇਤਨਯਾਹੂ ਦਾ ਇਰਾਦਾ ਨਹੀਂ ਲੱਗ ਰਿਹਾ ਕਿਸੇ ਵੀ ਤਰੀਕੇ ਦੇ ਨਾਲ ਵੀ ਇਸ ਸ਼ਾਂਤੀ ਸਮਝੌਤੇ ਦੇ ਉੱਤੇ ਪੂਰਿਆਂ ਜਿਹੜਾ ਉਹ ਖੜਾ ਜਿਹੜਾ ਉਹ ਰਵੇ। ਹੁਣ ਤੱਕ ਕਈ ਹਜ਼ਾਰ ਜਿਹੜੇ ਹਰਜੋਤ ਸਿੰਘ ਜੀ ਲੋਕ ਆ ਗਾਜ਼ਾ ਦੇ ਵਿੱਚ ਉਹ ਮਾਰੇ ਜਾ ਚੁੱਕੇ ਆ। ਜਦੋਂ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ਦੇ ਵਿੱਚ ਹਮਲਾ ਕੀਤਾ ਸੀ ਜਿੱਥੇ 1200 ਦੇ ਲੋਕ ਤਕਰੀਬਨ ਸਿਵਿਲੀਅਨਸ ਇੱਕ ਮਿਊਜ਼ਿਕ ਫੈਸਟੀਵਲ ਦੇ ਉੱਤੇ ਮਾਰ ਦਿੱਤੇ ਸੀ 2023 ਚ, ਤੇ ਉੱਤੋਂ 250 ਦੇ ਲੋਕ ਉਹਨਾਂ ਨੇ ਉਦੋਂ ਕਿਡਨੈਪ ਕਰਕੇ ਜਿਹੜੇ ਅਬਡਕਟ ਕਰਕੇ ਜਿਹੜੇ ਉਹ ਲੈ ਗਏ ਸੀਗੇ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਸ਼ਾਰਾ ਇਹੀ ਲੱਗ ਰਿਹਾ ਆ, ਅੰਦਾਜ਼ਾ ਇਹੀ ਲਾਇਆ ਜਾ ਰਿਹਾ ਵੀ ਨੇਤਨਯਾਹੂ ਲੜਾਈ ਮੁੜ ਦੁਬਾਰਾ ਸ਼ੁਰੂ ਜਿਹੜੀ ਉਹ ਕਰਨਾ ਚਾਹੁੰਦਾ ਹੈਗਾ ਆ। ਉਧਰ ਇਜ਼ਰਾਈਲ ਵਾਲੇ ਹਜ਼ਬੁੱਲਾ ਦੇ ਉਲਟ ਲੈਬਨਾਨ ਦੇ ਵਿੱਚ ਨਵਾਂ ਅਫੈਂਸਿਵ ਸ਼ੁਰੂ ਕਰਨ ਜਾ ਰਹੇ ਆ। ਉਹ ਵੀ ਜਿਹੜੀ ਸੀਜ਼ ਫਾਇਰ ਸਾਲ ਪਹਿਲਾਂ ਹੋਈ ਸੀ ਉਸ ਨੂੰ ਵੀ ਤੋੜਿਆ ਜਿਹੜਾ ਉਹ ਜਾ ਸਕਦਾ ਆ। ਉਧਰ ਹਰਜੋਤ ਸਿੰਘ ਜੀ ਹੁਣ ਈਰਾਨ ਦਾ ਵੀ ਕਾਫੀ ਰੌਲਾ ਪੈ ਰਿਹਾ ਆ ਤੇ ਹੁਣ ਚਰਚਾਵਾਂ ਜਿਹੜੀਆਂ ਆ ਉਹ ਡਿਫਰੈਂਟ ਕਾਈਂਡ ਦੀਆਂ ਚੱਲ ਰਹੀਆਂ। ਇਸ ਨੂੰ ਆਪਾਂ ਅਗਲੀ ਖਬਰ ਦੇ ਵਿੱਚ ਜਿਹੜਾ ਉਹ ਗੱਲ ਕਰਦੇ ਆ ਵੀ ਕੀ ਚੱਲ ਰਿਹਾ ਆ ਈਰਾਨ ਨੂੰ ਜਿਹੜਾ ਉਹ ਲੈ ਕੇ।
ਸੋ ਮਾਹੌਲ ਜਿਹੜਾ ਹਰਜੋਤ ਸਿੰਘ ਜੀ, ਜੇ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਯੁੱਧ ਆ ਉਹਦੇ ਵਿੱਚ ਪੀਸ ਪਲਾਨ ਵੱਲ ਨੂੰ ਵੱਧ ਰਿਹਾ ਆ, ਤੇ ਦੂਜੇ ਪਾਸੇ ਇਸ ਸਾਲ ਦੇ ਈਵਨ ਅਖੀਰ ਤੱਕ ਆਪਾਂ ਪਹੁੰਚਦੇ ਜਿੱਥੇ ਪੀਸ ਪਲਾਨ ਬਣੇ ਹੋਏ ਸੀਗੇ, ਜਿੱਥੇ ਸੀਜ਼ ਫਾਇਰ ਹੋਈਆਂ ਸੀ, ਉਹ ਟੁੱਟਣ ਦੀ ਕਗਾਰ ਦੇ ਉੱਤੇ ਫਿਰ ਆਣ ਖੜੀਆਂ। ਜੀ, ਪਿਛਲੇ ਦਿਨਾਂ ਦੇ ਵਿੱਚ ਇੱਕ ਨਿਕ ਸ਼ਰਲੇ ਨਾਮ ਦਾ 26 ਸਾਲਾਂ ਦਾ ਨੌਜਵਾਨ ਆ, ਉਹਨ ਮਿਨੇਸੋਟਾ ਏਰੀਆ ਦੇ ਵਿੱਚ ਜਿਹੜੇ ਸੋਮਾਲੀਅਨ ਮੂਲ ਦੇ ਲੋਕ ਆ, ਉਹ ਕਿਸ ਤਰ੍ਹਾਂ ਜਿਹੜਾ ਫਰਾਡ ਕਰ ਰਹੇ ਹੈਗੇ, ਕਿਸ ਤਰ੍ਹਾਂ ਉਹਨਾਂ ਨੇ ਡੇ ਕੇਅਰ ਸੈਂਟਰਸ ਬਣਾਏ ਹੋਏ ਆ, ਤੇ ਉਹ ਫੈਡਰਲ ਫੰਡਿੰਗ ਉਹਨਾਂ ਦੇ ਉੱਤੇ ਲੈ ਰਿਹਾ ਸੀ। ਤੇ ਜਦੋਂ ਉਹਨ 20 ਜਾਂ 25 ਦੇ ਕਰੀਬ ਜਿਹੜੇ ਇਹ ਡੇ ਕੇਅਰ ਸੈਂਟਰ ਸੀਗੇ, ਉਹਨਾਂ ਨੂੰ ਵਿਜ਼ਿਟ ਕੀਤਾ, ਤੇ ਨਾਲ ਉਹਦੇ ਨਾਲ ਇੱਕ ਹੋਰ ਲੋਕਲ ਬੰਦਾ ਸੀ, ਤੇ ਉੱਥੇ ਕੋਈ ਵੀ ਸਟੂਡੈਂਟ ਨਹੀਂ ਸੀ। ਕਿਸੇ ਦੇ 90 ਸਟੂਡੈਂਟਸ ਦਾ ਅਪਰੂਵ ਹੋਇਆ ਸੀ, ਕੋਈ 80 ਦਾ। ਕਹਿੰਦੇ ਭਈ ਬਹੁਤ ਜ਼ਿਆਦਾ, ਮੋਰ ਦੈਨ ਬਿਲੀਅਨ ਡਾਲਰ ਦਾ ਜਿਹੜਾ ਇਹ ਫਰਾਡ ਹੋ ਸਕਦਾ ਹੈਗਾ। ਸੋ ਉਹ ਇਸ 2-3 ਦਿਨਾਂ ਦੇ ਵਿੱਚ ਹੀ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ YouTube ਦਾ ਸਟਾਰ ਬਣ ਗਿਆ। ਸ਼ਰਲੀ 26 ਸਾਲਾਂ ਦਾ ਆ। FBI ਦੇ ਡਾਇਰੈਕਟਰ ਕੈਸ਼ ਪਟੇਲ ਨੇ ਇਹ ਕਿਹਾ ਵੀ ਜਿਹੜਾ ਮਿਨੇਸੋਟਾ ਫਰਾਡ ਦੀ YouTube ਇਸ ਨੌਜਵਾਨ ਨੇ ਕੱਢੀ ਆ, ਇਹ ਤਾਂ ਕਹਿੰਦਾ ਟਿਪ ਆਫ ਦਾ ਆਈਸਬਰਗ ਆ। ਇੰਨਾ ਜ਼ਿਆਦਾ ਜਿਹੜਾ ਫਰਾਡ ਹੋ ਚੁੱਕਾ ਹੈਗਾ। FBI ਨੇ $250 ਮਿਲੀਅਨ ਦਾ ਜਿਹੜਾ ਫਰਾਡ ਸਕੀਮ ਆ, ਖਾਸ ਕਰਕੇ ਫੈਡਰਲ ਫੂਡ ਏਡ, ਜੋ ਕਿ ਜਿਹੜੇ ਵਲਨਰੇਬਲ ਚਿਲਡਰਨ ਹੈਗੇ ਆ ਕੋਵਿਡ ਦੇ ਦੌਰਾਨ, ਉਹਨਾਂ ਨੂੰ ਦਿੱਤਾ, ਉਹਦੇ ਵਿੱਚ ਵੀ ਜਿਹੜਾ ਫਰਾਡ ਹੈਗਾ। ਸੋ ਅਮਰੀਕਾ ਦੇ ਵਿੱਚ ਕਿੱਦਾਂ ਫਰਾਡ ਹੋ ਰਿਹਾ, ਸ਼ਰੇਆਮ ਉਸਨੇ ਦਿਖਾ ਲਿਆ ਵੀ ਇੱਕ ਬਿਲਡਿੰਗ ਦੇ ਵਿੱਚ 16 ਜਿਹੜੇ ਆ ਹੈਲਥ ਕੇਅਰ ਉਹ ਵਾਲੇ ਬੱਚਿਆਂ ਦੇ ਚਾਈਲਡ ਕੇਅਰ ਸੈਂਟਰ ਬਣੇ ਹੋਏ ਸੀਗੇ, ਚਾਈਲਡ ਕੇਅਰ ਸੈਂਟਰ ਸੀ, ਤੇ ਉਹਨਾਂ 'ਚ ਹੈ ਕੋਈ ਵੀ ਨਹੀਂ ਸੀ। ਤੇ ਬਸ ਉਹ ਉੱਥੇ ਨਾਮ ਲਿਖ ਕੇ ਲਾਇਆ ਅੱਗੋਂ ਸੀ। ਡੋਰ ਬੰਦ ਕਰ ਦਿੰਦੇ ਸੀ ਜਦੋਂ ਸਵਾਲ ਪੁੱਛਦਾ ਸੀਗਾ, ਗਾਲਾਂ ਕੱਢਦੇ ਸੀਗੇ ਨਾਲੇ। ਜੀ, ਇੱਕ ਜਗ੍ਹਾ ਤਾਂ ਚਿਲਡਰਨ ਲਰਨਿੰਗ ਸੈਂਟਰ, ਲਰਨਿੰਗ ਦੇ ਸਪੈਲਿੰਗ ਵੀ ਗਲਤ ਸੀ, ਤੇ ਕਹਿੰਦੇ ਉਹਨੂੰ ਕਿੰਨੇ ਮਿਲੀਅਨ ਡਾਲਰ ਦੀ ਗ੍ਰਾਂਟ ਮਿਲੀ ਹੋਈ ਸੀ। ਸੋ ਜੋ ਮਿਨੇਸੋਟਾ ਦੇ ਵਿੱਚ ਇਸ ਟਾਈਮ ਦੇ ਉੱਤੇ ਪੂਰਾ ਜ਼ੋਰ ਲੱਗਾ ਹੋਇਆ, ਕਿਉਂਕਿ ਇੱਕ ਤਾਂ ਵੈਸੇ ਹੀ ਟਰੰਪ ਹੋਣੀ ਓਮਾਰ ਦੇ ਪਿੱਛੇ ਹੈਗੇ ਆ, ਤੇ ਦੂਸਰਾ ਜੋ ਹੈ ਫਰਾਡ ਨਿਕਲ ਰਿਹਾ, ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਐਕਸਪੋਜ਼ ਹੋ ਰਿਹਾ। ਤੁਸੀਂ ਦੇਖੋ ਵੀ ਕਿੰਨਾ ਲਾਰਜ ਸਕੇਲ। ਸੋ ਬਹੁਤ ਸਾਰੇ ਜਿਹੜੇ ਰਾਈਟ ਵਿੰਗਰ ਆ, ਉਹ ਤਾਂ ਇਹ ਕਹਿ ਰਹੇ ਆ ਵੀ ਦੇਖੋ ਜੀ, ਇਹ ਜਿਹੜਾ ਮਨੀ ਆ, ਇਹ ਜਾ ਕੇ ਟੈਰਰਿਸਟ ਆਰਗੇਨਾਈਜੇਸ਼ਨਸ ਨੂੰ ਦਿੰਦੇ ਹੈਗੇ ਆ, ਜਿਹੜੀਆਂ ਸੋਮਾਲੀਆ ਦੇ ਵਿੱਚ ਹੈਗੀਆਂ ਆ, ਜਾਂ ਪਤਾ ਹੀ ਨਹੀਂ ਕਿਸੇ ਨੂੰ ਵੀ ਉੱਥੇ ਸਕੂਲ 'ਚ ਕੋਈ ਬੱਚਾ ਹੈਗਾ ਨਹੀਂ, ਕਿਹਦੇ ਨਾਂ ਦੇ ਉੱਤੇ ਆ। ਸੋ ਕਾਫੀ ਵੱਡਾ ਜਿਹੜਾ ਫਰਾਡ ਹੋਇਆ। JD ਵੈਂਸ ਨੇ ਤਾਂ ਇੱਥੇ ਤੱਕ ਇਹ ਕਹਿ ਦਿੱਤਾ ਵੀ ਜਿਹੜਾ ਇਹ ਬੰਦਾ ਆ, ਜਿਹੜਾ ਨਿਕ ਸ਼ਰਲੀ ਆ, ਕਹਿੰਦਾ ਦਿਸ ਡਿਊਡ ਹੈਜ਼ ਡਨ far more useful journalism than any of the winners of 2024 Pulitzer Center prizes. ਸੋ ਬਹੁਤ ਵੱਡਾ ਜਿਹੜਾ ਫਰਾਡ ਆ ਇਸ ਨੌਜਵਾਨ ਨੇ ਜਿਹੜਾ ਕੱਢਿਆ, 26 ਸਾਲਾਂ ਦਾ ਨੌਜਵਾਨ। ਹੁਣ ਉਹਨੂੰ ਵੱਖ-ਵੱਖ ਹੋਰ ਸ਼ਹਿਰਾਂ ਚੋਂ ਲੋਕ ਉਹਨੂੰ ਕੰਟੈਕਟ ਕਰ ਰਿਹਾ ਵੀ ਸਾਡੇ ਜਿਹੜੇ ਸ਼ਹਿਰ ਆ, ਇੱਥੇ ਆਹ ਫਰਾਡ ਹੋ ਰਿਹਾ, ਇਹਨੂੰ ਐਕਸਪੋਜ਼ ਕਰ, ਇਹਨੂੰ ਐਕਸਪੋਜ਼ ਕਰ। ਸੋ ਉਹ ਕੱਲਾ ਲੋਕਾਂ ਦੇ ਜਿਹੜੇ ਸੈਂਟਰ ਖੁੱਲੇ ਸੀ ਉੱਥੇ ਨਹੀਂ ਗਿਆ, ਬਲਕਿ ਉਹ ਗਵਰਨਮੈਂਟ ਦੇ ਆਫਿਸ ਦੇ ਵਿੱਚ ਵੀ ਗਿਆ ਵੀ ਆਹ ਦੱਸੋ ਵੀ ਤੁਸੀਂ ਚੈੱਕ ਇਸ਼ੂ ਕਰੀ ਜਾਂਦੇ, ਤੁਸੀਂ ਜਾ ਕੇ ਕਦੇ ਦੇਖਿਆ ਉੱਥੇ? ਸੋ ਸੇਮ ਹੀ ਸੀ ਜਿੱਦਾਂ ਬਹੁਤ ਵਾਰ ਆਪਾਂ ਦੇਖਦੇ ਆ ਕੋਈ ਬੰਦ ਹੋ ਜਾਂਦਾ ਟਰੱਕਿੰਗ ਸਕੂਲ, ਟਰੱਕਿੰਗ ਕੰਪਨੀ ਬੰਦ ਹੋ ਜਾਂਦੀ ਆ, ਖੋਲ ਦਿੰਦੇ ਆ। ਉਹਨੇ ਇੱਕ ਚਾਈਲਡ ਕੇਅਰ ਸੈਂਟਰ ਦਿਖਾ ਲਿਆ ਵੀ ਉਹਦੇ ਤੇ ਇੰਨੀਆਂ ਵਾਇਲੇਸ਼ਨ ਸੀਗੀਆਂ, ਤੇ ਉਹ ਬੰਦ ਕਰ ਦਿੱਤਾ। ਨੈਕਸਟ ਡੇ ਉਹਨਾਂ ਨੇ ਸੇਮ ਲੋਕੇਸ਼ਨ ਦੇ ਉੱਤੇ ਡਿਫਰੈਂਟ ਨਾਂ ਦੇ ਉੱਤੇ ਚਾਈਲਡ ਕੇਅਰ ਸੈਂਟਰ ਖੋਲ ਦਿੱਤਾ, ਤੇ ਉਹਨੂੰ ਵੀ ਜਿਹੜੀ ਗ੍ਰਾਂਟ ਆ ਉਹ ਗਵਰਨਮੈਂਟ ਵੱਲੋਂ ਮਿਲ ਰਹੀ ਸੀ। ਸੋ ਇਸ ਤੋਂ ਬਿਨਾਂ ਹੁਣ ਜਿਹੜੇ ਮੈਗਾ ਦੇ ਬੰਦੇ ਆ, ਉਹ ਇਹ ਕਹਿ ਰਹੇ ਆ ਵੀ ਕੱਲਾ ਇਹ ਨਹੀਂ ਚਾਈਲਡ ਕੇਅਰ ਸੈਂਟਰ ਫਰਾਡ, ਜਿਹੜੀ ਜਿਸ ਤਰ੍ਹਾਂ ਮੈਂ ਬੱਚਿਆਂ ਦੇ ਖਾਣੇ ਦੀ ਦੱਸਿਆ ਆ ਕੋਵਿਡ ਦੇ ਦੌਰਾਨ, ਤੇ ਹੁਣ ਉਹ ਕਹਿੰਦੇ ਵੀ ਮੈਡੀਕੇਡ ਤੇ ਮੈਡੀਕੇਅਰ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਾਡ ਹੋ ਰਿਹਾ ਹੈਗਾ। ਝੂਠੇ ਮੈਡੀਕਲ ਜਿਹੜੇ ਲੈ ਰਹੇ ਹੈਗੇ ਆ ਵੀ ਸਾਡੀ ਇਨਕਮ ਕੋਈ ਨਹੀਂ ਹੈਗੀ। ਸੋ ਕੁਆਲਿਟੀ ਲਰਨਿੰਗ ਸੈਂਟਰ, ਉਹਨੂੰ ਲਿਖਿਆ ਸੀ ਕੁਆਲਿਟੀ ਲੀਅਰਿੰਗ ਸੈਂਟਰ, ਨੋ ਚਿਲਡਰਨ ਐਟ ਡੇ ਕੇਅਰ ਸੈਂਟਰ, ਉਹ ਸਪੈਲ ਰੌਂਗ ਕੀਤੀ। $4 ਮਿਲੀਅਨ ਦੀ ਉਹਨਾਂ ਨੂੰ ਸਟੇਟ ਗ੍ਰਾਂਟ ਮਿਲੀ ਸੀ, ਦੇਖੋ, ਤੇ ਬੱਚਿਆਂ ਨੂੰ ਤੁਸੀਂ ਸਾਂਭ ਰਹੇ ਆ। ਜੀ ਜੀ ਬਿਲਕੁਲ। ਉਧਰ ਜਿਹੜੀ ਲੈਫਟੀਨੈਂਟ ਗਵਰਨਰ ਆ ਮਿਨੇਸੋਟਾ ਦੀ, ਉਹ ਸੋਮਾਲੀਆ ਦੀ ਮਾਰਕੀਟ ਦੇ ਵਿੱਚ ਪਹੁੰਚੀ, ਉਹਨੇ ਹਿਜਾਬ ਪਾ ਕੇ ਚਲੇਗੀ, ਉਹਦਾ ਰੌਲਾ ਵੱਖਰਾ ਪਿਆ ਆ। ਟਿਮ ਵਾਲਜ਼ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਸੀਗਾ ਕਮਲਾ ਹੈਰਿਸ ਦੇ ਨਾਲ ਪਿਛਲੀਆਂ ਇਲੈਕਸ਼ਨ ਦੇ ਵਿੱਚ, ਮਿਨੇਸੋਟਾ ਦਾ ਜਿਹੜਾ ਗਵਰਨਰ ਆ, $9 ਬਿਲੀਅਨ ਦਾ ਮੰਨਿਆ ਜਾ ਰਿਹਾ ਵੀ ਜਿਹੜਾ ਓਵਰਆਲ ਫਰਾਡ ਹੈਗਾ ਆ। ਤੁਸੀਂ ਇਹ ਅੰਦਾਜ਼ਾ ਲਾ ਸਕਦੇ ਆ ਵੀ ਹੋਰ ਪਤਾ ਨਹੀਂ ਕਿੱਥੇ ਕਿਹੜੀ ਸਟੇਟ 'ਚ ਕਿੱਦਾਂ ਦੀਆਂ ਹੋਰ ਚੀਜ਼ਾਂ ਨਾਲ ਜਿਹੜੀਆਂ ਉਹ ਚੱਲ ਰਹੀਆਂ। ਆਪਣੇ ਸਾਰਿਆਂ ਦੀ ਜਿਹੜੀ ਹਾਰਡ ਅਰਨਡ ਮਨੀ ਹੁੰਦੀ ਆ, ਉਹ ਜਿਹੜਾ ਟੈਕਸ ਆ, ਉਹ ਇਸ ਤਰੀਕੇ ਦੇ ਨਾਲ ਉਲ ਜਲੂਲ ਥਾਵਾਂ ਦੇ ਉੱਤੇ ਜਿਹੜਾ ਜਾਵੇ ਤਾਂ ਫਿਰ ਸਾਰਿਆਂ ਨੂੰ ਗੁੱਸਾ ਤਾਂ ਜਿਹੜਾ ਉਹ ਚੜ੍ਹਦਾ ਆ।
ਕੋਈ ਕੁਛ ਵੀ ਕਹਿ ਲੇ, ਕਿੰਨਾ ਮਰਜ਼ੀ ਕੋਈ ਲਿਬਰਲ ਹੋਵੇ, ਕਿੰਨਾ ਮਰਜ਼ੀ ਕੋਈ ਕੰਜ਼ਰਵੇਟਿਵ ਜਿਹੜਾ ਉਹ ਜਿੱਦਾਂ ਮਰਜ਼ੀ ਹੋਵੇ, ਜਦੋਂ ਮਨੀ ਦੀ ਫਾਈਨੈਂਸ਼ੀਅਲ ਗੱਲ ਆਉਂਦੀ ਉਦੋਂ ਮੋਸਟ ਪੀਪਲ 90% ਤੋਂ ਵੱਧ ਲੋਕ ਕੰਜ਼ਰਵੇਟਿਵ ਹੁੰਦੇ ਨੇ। ਉਹ ਕਹਿੰਦੇ ਨਹੀਂ ਆ ਵੀ ਸਾਡੀ ਜਿਹੜੀ ਮਨੀ ਆ ਉਹ ਖਰਾਬ ਜਾਵੇ, ਸਰਕਾਰ ਦੇ ਕੋਲ ਵਾਧੂ ਮਨੀ ਸਾਡੀ ਜਿਹੜੀ ਉਹ ਬਗੈਰ ਮਤਲਬ ਜਾਵੇ, ਟੈਕਸ ਜਿਹੜੇ ਆ ਉਹ ਘਟਣ, ਸਾਰਿਆਂ ਦੀ ਇਹੀ ਇੱਛਾ ਹੁੰਦੀ ਆ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨਾ ਵੀ ਸਾਹਮਣੇ ਜਿਹੜੀਆਂ ਆ ਰਹੀਆਂ, ਆ ਜਿਹੜੇ ਪੀਪੀਪੀ ਦੇ ਲੋਨਸ, ਐਸਬੀਏ ਦੇ, ਹੋਰ ਪਤਾ ਨਹੀਂ ਇੱਥੇ ਕਈ ਕੁਛ ਨਿਕਲ ਹੀ ਜਾਣਾ ਆ, ਕਿੰਨਾ ਕੁਛ ਜਿਹੜਾ ਉਹ ਨਿਕਲ ਹਟਿਆ ਤੇ ਹੋਰ ਅੱਗੇ ਪਤਾ ਨਹੀਂ ਕਿੰਨਾ ਕੁਛ ਨਿਕਲਣਾ ਆ। ਸੋ ਇਹਦੇ ਤੋਂ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਮਿਨੇਸੋਟਾ ਤੋਂ ਬਾਅਦ ਚ ਹੋਰ ਵੀ ਜਿੰਨੀਆਂ ਵੀ ਡੈਮੋਕ੍ਰੇਟ ਸਟੇਟਸ ਹੈਗੀਆਂ ਆ, ਇਹ ਨਿਸ਼ਾਨਾ ਉਹਨਾਂ ਦੇ ਉੱਤੇ ਆਉਣਾ ਹੀ ਆਉਣਾ ਆ। ਤੇ ਜਿੱਥੇ ਖਰਾਬੀਆਂ ਹੋਈਆਂ, ਆਪਣੇ ਈਡੀਡੀ ਦਾ ਆਪਾਂ ਨੂੰ ਪਤਾ ਹੀ ਹੈ, ਇੱਥੇ ਕੈਲੀਫੋਰਨੀਆ ਦਾ ਵੀ ਕੀ ਕੁਛ ਨਹੀਂ ਜਿਹੜਾ ਇੱਥੇ ਹਰਜੋਤ ਸਿੰਘ ਜੀ ਵਾਪਰਿਆ। ਬਾਹਰਲੇ ਮੁਲਕਾਂ 'ਚ ਬੈਠੇ ਲੋਕ ਇੱਥੇ ਪਤਾ ਨਹੀਂ ਕਿਹਦੇ ਸੋਸ਼ਲ ਸਿਕਿਉਰਟੀਆਂ ਦੇ ਉੱਤੇ ਉਹ ਮਨੀ ਜਿਹੜੀ ਉੱਥੇ ਡਾਲਰ ਇਕੱਠੇ ਜਿਹੜੇ ਕਰਦੇ ਰਹੇ, 1 ਨਹੀਂ 100 ਨਹੀਂ, ਕਈ ਹਜ਼ਾਰ ਡਾਲਰ, ਮਿਲੀਅਨਸ ਆਫ ਡਾਲਰ ਦਾ ਜਿਹੜਾ ਇਦਾਂ ਹੀ ਟੈਕਸ ਪੇਅਰ ਨੂੰ ਚੂਨਾ ਲਾਤਾ। ਉਦਾਂ ਹੀ ਉੱਥੇ ਈਡੀਡੀ ਦੇ ਵਿੱਚ ਇਸ਼ੂ ਕਰਨ ਵਾਲੇ ਪਤਾ ਨਹੀਂ ਕਿਹੜੇ ਪ੍ਰੋਸੈਸ ਜਿਹੜੇ ਉਹ ਫੋਲੋ ਜਿਹੜੇ ਉਹ ਕਰ ਰਹੇ ਸੀਗੇ। ਸੋ ਕਹਿੰਦੇ ਵੀ ਇਨਵੈਸਟੀਗੇਸ਼ਨਸ ਕਈ ਥਾਵਾਂ ਦੇ ਉੱਤੇ ਸ਼ੁਰੂ ਇਸ ਤੇ ਕਰਕੇ ਜਿਹੜੀਆਂ ਹੋ ਚੁੱਕੀਆਂ। ਗਵਰਨਰ ਟਿਮ ਵਾਲਟਸ ਇਸ ਜੋ ਤਤੇ ਪਾਣੀ ਦੇ ਵਿੱਚ ਹੁਣ ਚੰਗਾ ਫਸਿਆ ਆ, ਤੇ ਉਹ ਕਹਿੰਦਾ ਵੀ ਨਹੀਂ ਅਸੀਂ ਇਹਦੇ ਵਿੱਚ ਕੁਝ ਜਿਹੜਾ ਉਹ ਨਹੀਂ ਕੀਤਾ। ਵਾਲਟਸ ਉਹਨਾਂ ਦੇ ਜਿਹੜੇ ਸਪੋਕਸ ਪਰਸਨ ਆ, ਉਹਨਾਂ ਨੇ ਹੁਣ ਕਿਹਾ ਵੀ ਅਸੀਂ ਕਹਿੰਦੇ ਵੀ ਇੱਕ ਆਡਿਟ ਕਰਨ ਦੇ ਲਈ ਇੱਕ ਆਊਟਸਾਈਡ ਫਰਮ ਆ ਹਾਈ ਰਿਸਕ ਪ੍ਰੋਗਰਾਮਸ ਦੇ ਵਿੱਚ, ਉਹਨੂੰ ਹੁਣ ਹਾਇਰ ਕਰ ਲਿਆ ਹੈਗਾ ਆ। ਹਾਊਸਿੰਗ ਸਟੇਬਲਾਈਜੇਸ਼ਨ ਸਰਵਿਸਿਜ਼ ਪ੍ਰੋਗਰਾਮ ਇੰਟਾਇਰਲੀ ਕਹਿੰਦੇ ਵੀ ਉਸ ਨੂੰ ਸ਼ਟ ਡਾਊਨ ਕਰ ਰਿਹਾ ਹੈ, ਤੇ ਨੇਸ਼ਨ ਵਾਈਡ ਇੰਟੀਗ੍ਰੇਟਿਡ ਡਾਇਰੈਕਟਰ ਜਿਹੜੇ ਆ ਉਹਨਾਂ ਨੂੰ ਇੱਕ ਲਾ ਦਿੱਤਾ ਗਿਆ ਆ। ਸੋ 42 ਮਿੰਟਾਂ ਦੀ ਉਹ ਵੀਡੀਓ ਆ ਹਰਜੋਤ ਸਿੰਘ ਜੀ ਸ਼ਰਲੀ ਦੀ, ਜਿਹੜੀ ਡੀ ਕੇਅਰ ਸੈਂਟਰਸ ਬਲੂ ਸਟੇਟ ਦੇ ਵਿੱਚ ਜਿੱਥੇ ਉਹ ਵਿਜ਼ਿਟ ਕਰਦਾ ਆ, ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਹਮਣੇ ਜਿਹੜੀਆਂ ਉਹ ਆਈਆਂ ਹੈਗੀਆਂ ਆ। ਸੋ ਇਹ ਤਾਂ ਕਹਿੰਦੇ ਵੀ ਜਿੱਦਾਂ ਤੁਸੀਂ ਕਿਹਾ ਵੀ ਟਿਪ ਆਫ ਦਾ ਆਈਸਬਰਗ ਆ। ਓਵਰਆਲ $9 ਬਿਲੀਅਨ ਦੀਆਂ ਜਿਹੜੀਆਂ ਪੇਮੈਂਟਸ ਆ ਉਹ ਹੁਣ ਇਨਵੈਸਟੀਗੇਸ਼ਨਸ ਦੇ ਵਿੱਚ ਹਰਜੋਤ ਸਿੰਘ ਜੀ ਆ ਚੁੱਕੀਆਂ, ਜਿਨ੍ਹਾਂ ਉੱਤੇ ਇਹ ਸ਼ੱਕ ਆ ਵੀ ਇਹ ਫਰਾਡੂਲੈਂਟ ਤਰੀਕੇ ਦੇ ਨਾਲ ਗਲਤ ਆਰਗੇਨਾਈਜੇਸ਼ਨਾਂ ਬਣਾ ਕੇ, ਗਲਤ ਸੈਂਟਰ ਬਣਾ ਕੇ, ਤੇ ਇਹਨਾਂ ਨੇ ਸਿਰਫ ਪੈਸੇ ਹੀ ਮਲਾਈ ਹੀ ਜਿਹੜੀ ਉਹ ਇਕੱਠੀ ਕੀਤੀ ਆ। ਸੋ ਇਹ ਹੁਣ ਦੇਖਣਾ ਪਊਗਾ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ, ਪਰ ਦੂਰਬੀਨ ਦੇ ਅੱਗੇ ਖੁਰਦਬੀਨ ਦੇ ਹੇਠਾਂ ਜਿਹੜੇ ਸਾਰੇ ਸੈਂਟਰ ਆ ਚੁੱਕੇ ਨੇ, ਤੇ ਬਲੂ ਸਟੇਟਸ ਵਾਲੀਆਂ ਕੰਪਨੀਆਂ, ਆਰਗੇਨਾਈਜੇਸ਼ਨਾਂ ਤਾਂ ਹੁਣ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣ। ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦਾ ਹਰਜੋਤ ਸਿੰਘ ਜੀ ਇਹਨਾਂ ਨੇ ਅੰਦਾਜ਼ੇ ਦੇ ਨਾਲ ਲਾਉਣਾ ਹੈਗਾ ਜੀ। ਡੋਜ ਦੇ ਜਿਹੜੇ ਸਾਬਕਾ ਚੀਫ ਆ ਐਲੋਨ ਮਸਕ, ਉਹਨਾਂ ਨੇ ਇਹ ਕਿਹਾ ਵੀ ਇੱਥੋਂ ਤੁਸੀਂ ਦੇਖੋ ਵੀ ਜਿਹੜੇ ਅਮਰੀਕਨ ਲੋਕ ਆ, ਕਹਿੰਦੇ ਦੇ ਵਿਲ ਬੀ ਹੌਰੀਫਾਈਡ ਐਟ ਵਾਟ ਯੂਰ ਟੈਕਸ ਮਨੀ ਇਜ਼ ਡੂਇੰਗ, ਹਨਾ, ਵੀ ਤੁਸੀਂ ਟੈਕਸ ਦੇ ਰਹੇ ਆ ਤੇ ਤੁਹਾਡਾ ਮਨੀ ਜਿਹੜਾ ਆ ਉਹ ਕਿੱਧਰ ਜਾ ਰਿਹਾ। ਇਹ ਇਕੱਲਾ ਮਿਨੇਸੋਟਾ ਨਹੀਂ ਰਾਜਕਰਵੀਰ ਸਿੰਘ ਜੀ, ਇਹ ਕੈਲੀਫੋਰਨੀਆ ਵੱਲ ਵੀ ਆਈਏ, ਤੇ ਕੈਲੀਫੋਰਨੀਆ ਨੇ ਹੁਣ ਤੱਕ 54 ਲਾਸੂਟ ਫਾਈਲ ਕੀਤੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ। ਤੇ ਤੁਸੀਂ ਦੇਖੋ ਵੀ ਲਾਸੂਟ ਤੇ ਲਾਸੂਟ ਫਾਈਲ ਕਰ ਰਹੇ ਆ। ਹੁਣ ਜਦੋਂ ਉਹਨਾਂ ਨੇ ਫਿਰ ਦਬਕਾ ਮਾਰਿਆ ਵੀ ਦੇਖੋ ਜੀ ਅਸੀਂ ਤੁਹਾਡਾ ਜਿਹੜਾ ਬੁਲਟ ਟ੍ਰੇਨ ਵਾਲਾ ਹੈ ਨਾ, ਇਹ ਵੀ ਆਪਾਂ ਆਡਿਟ ਕਰਨਾ, ਤੇ ਉਹ ਹੁਣ ਪਿਛਲੇ ਵੀਕ ਜਿਹੜਾ ਵਿਦਡਰਾ ਕਰ ਲਿਆ ਲਾਸੂਟ। ਕੈਲੀਫੋਰਨੀਆ ਨੇ ਪਿਛਲੇ ਵੀਕ ਇੱਕ ਲਾਸੂਟ ਫਾਈਲ ਕੀਤਾ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ, ਵੀ ਫੈਡਰਲ ਗਵਰਨਮੈਂਟ ਨੇ $4 ਬਿਲੀਅਨ ਦੀ ਜਿਹੜੀ ਗ੍ਰਾਂਟ ਸੀਗੀ ਉਹ ਰੋਕ ਲਈ ਆ, ਕਿਉਂਕਿ ਹੁਣ ਤੱਕ $100 ਬਿਲੀਅਨ ਜਿਹੜਾ ਖਰਚ ਹੋ ਚੁੱਕਾ ਹੈਗਾ ਆ। ਤੇ ਟਰੰਪ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਇਹ ਜਿਹੜਾ ਆ ਟੋਟਲੀ ਜਿੱਦਾਂ ਫਰਾਡ ਹੋਇਆ ਹੈਗਾ, ਇੰਨਾ ਜ਼ਿਆਦਾ ਓਵਰ ਪ੍ਰਾਈਸ, ਓਵਰ ਰੈਗੂਲੇਟਡ ਤੇ ਨੈਵਰ ਡਿਲੀਵਰਡ ਪ੍ਰੋਜੈਕਟ ਹੈਗਾ ਆ, ਜੋ ਆਪਾਂ ਸੈਂਟਰਲ ਵੈਲੀ ਨੂੰ ਬੇ ਏਰੀਏ ਦੇ ਨਾਲ ਜੋੜਨਾ ਸੀਗਾ। ਉਸ ਟਾਈਮ ਤੇ ਇੱਕ ਜਾਪਾਨ ਦੀ ਫਰਮ ਕੰਟਰੈਕਟ ਲੈ ਰਹੀ ਸੀ, ਪਰ ਇਹਨਾਂ ਨੇ ਜਿਹੜਾ ਗੈਬਨ ਨਿਊਸਮਣੀ ਉਹਨੂੰ ਕੰਟਰੈਕਟ ਨਹੀਂ ਦਿੱਤਾ। ਤੇ ਹੁਣ ਕਿੰਨੇ ਸਾਲ ਹੋ ਗਏ ਹਜੇ ਤੱਕ ਉਹ, ਮੇਰੇ ਖਿਆਲ ਨਾਲ ਮੁੜ ਕੇ ਕਹਿੰਦੇ ਵੀ ਮਰਸਡ ਨੂੰ ਅਸੀਂ ਬੇਕਰਫੀਲਡ ਨਾਲ ਮਿਲਾ ਦੇਣਾ। ਹੁਣ ਨਾ ਤਾਂ ਬੇਕਰਫੀਲਡ 'ਚ ਕੋਈ ਇੰਡਸਟਰੀ ਆ ਬੜੀ ਤਕੜੀ, ਨਾ ਮਰਸਡ ਦੇ ਵਿੱਚ। ਮਿਲਾਣਾ ਤਾਂ ਚਾਹੀਦਾ ਸੀ ਬੇ ਏਰੀਏ ਨੂੰ ਤੇ ਜਾਂ ਲਾਸ ਐਂਜਲਸ ਨੂੰ। ਉਹਦੇ ਨਾਲ ਇਹ ਹੁੰਦਾ ਵੀ ਲੋਕਾਂ ਨੇ ਜਿਹੜੇ ਨਹੀਂ ਘਰ ਅਫੋਰਡੇਬਲ ਹੈਗੇ ਬੇ ਏਰੀਏ 'ਚ, ਉਹ ਉੱਥੇ ਰਹਿ ਸਕਦੇ ਸੈਂਟਰਲ ਵੈਲੀ 'ਚ, ਜਾਂ ਜਿਹੜੇ ਲਾਸ ਐਂਜਲਸ ਏਰੀਆ ਇਹੀ ਚੀਜ਼ ਕਹਿ ਕੇ ਹਰਜੋਤ ਸਿੰਘ ਜੀ ਵਿੱਚ ਹਾਈ ਸਪੀਡ ਰੇਲ ਦੇ ਬੌਂਡ ਇਦਾਂ ਹੀ ਲੋਕਾਂ ਦੇ ਸਿਰ ਤੇ ਜਿਹੜਾ ਚਿੱਟਾ ਹਾਥੀ ਗਲ ਪਾਇਆ ਆ ਲੋਕਾਂ ਦੇ। ਸੋ ਜਦੋਂ ਦਾ ਮੈਂ ਆਇਆ ਉਦੋਂ ਤੋਂ ਪਹਿਲੋਂ ਦੀਆਂ ਹਾਈ ਸਪੀਡ ਰੇਲ ਦੀਆਂ ਗੱਲਾਂ ਚੱਲਦੀਆਂ, 15 ਸਾਲ ਤਾਂ
ਮੈਨੂੰ ਹੋ ਗਿਆ ਤੇ ਇਹ ਪਤਾ ਨਹੀਂ ਪਟਰੀ ਇਹਨਾਂ ਨੇ ਵਿਛਾਈ ਕਿੱਥੇ ਆ ਤੇ ਕਿਹੜੀ ਰੇਲ ਗੱਡੀ ਉਹਦੇ ਉੱਤੇ ਦੀ ਜਿਹੜੀ ਉਹ ਜਾ ਰਹੀ ਆ। ਬਣ ਜਾਵੇ ਤਾਂ ਚੰਗੀ ਗੱਲ ਆ, ਪਰ ਹੁਣ ਦੇਖੋ ਕੀ ਹੁੰਦਾ। ਉਧਰ ਵੇਗਸ ਤੋਂ LA ਦੇ ਦਰਮਿਆਨ ਇੱਕ ਜਿਹੜੀ ਪ੍ਰਾਈਵੇਟ ਫਰਮ ਆ, ਉਹਨਾਂ ਨੂੰ ਉਸ ਦਾ ਟੈਂਡਰ ਮਿਲਿਆ ਹੈਗਾ ਆ। ਉਹ LA ਦੀਆਂ ਵਿੱਚ ਜਦੋਂ ਓਲੰਪਿਕਸ ਆਉਣੀਆਂ, ਸਮਰ ਓਲੰਪਿਕਸ ਆਉਣੀਆਂ 2000 ਆਈ ਥਿੰਕ 28 ਦੇ ਵਿੱਚ, ਤੇ ਉਹ ਤੋਂ ਪਹਿਲਾਂ ਸ਼ਾਇਦ ਉਹ ਵਿਛਾ ਵੀ ਦੇਣ, ਉਹਨਾਂ ਨੇ ਉੱਥੇ ਚਲਾ ਵੀ ਦੇਣੀ ਆ। ਇਹ ਜਿਹੜਾ ਫਰਕ ਜਿਹੜਾ ਡੈਫੀਨੇਟਲੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ। ਪਰ ਇਹ ਜਿਹੜੇ ਫਾਈਨੈਂਸ਼ੀਅਲ ਆਡਿਟ ਤੇ ਇਹ ਅਕਾਊਂਟੇਬਿਲਟੀ ਜ਼ਰੂਰ ਜਿਹੜੀ ਉਹ ਚਾਹੀਦੀ ਹੈ। ਡਜ਼ ਨਾਟ ਮੈਟਰ ਤੁਸੀਂ ਕਿਹੜੀ ਜਿਹੜੇ ਉਸ ਨੂੰ ਬਿਲੋਂਗ ਕਰਦੇ ਆ, ਤੁਸੀਂ ਚਾਹੇ ਉਹ ਰੈੱਡ ਆ ਤੇ ਚਾਹੇ ਬਲੂ ਆ। ਇਹ ਪਾਰਟੀਜ਼ਨ ਮਾਮਲਾ ਨਹੀਂ ਹੈਗਾ, ਇਹ ਤੁਹਾਡੇ ਟੈਕਸ ਪੇਅਰ ਦਾ ਮਾਮਲਾ ਹੈ। ਇਹ ਕੋਈ ਵੀ ਹੋ ਸਕਦਾ ਆ ਇਹ ਗਲਤ ਇਸ ਦੀ ਵਰਤੋਂ ਕਰਨ ਵਾਲਾ। ਉਹਦੇ ਲਈ ਅਕਾਊਂਟੇਬਲ ਇਹਨਾਂ ਸਾਰਿਆਂ ਨੂੰ ਬਣਾਉਣਾ ਹੀ ਜਿਹੜਾ ਉਹ ਚਾਹੀਦਾ ਹੈਗਾ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਈਰਾਨ ਦਾ ਕੀ ਮਸਲਾ ਜਿਹੜਾ ਚੱਲ ਰਿਹਾ ਉਸ ਬਾਰੇ ਵੀ ਆਪਾਂ ਚਰਚਾ ਜਿਹੜੀ ਉਹ ਕਰਦੇ ਹਾਂ। ਮਾਰਜਰੀ ਟੇਲਰ ਗ੍ਰੀਨ ਨੇ ਟਰੰਪ ਹੋਣਾ ਦੇ ਬਾਬਤ ਹੋਰ ਕੀ ਨਵਾਂ ਬਿਆਨ ਹੈ ਇਸ ਦੇ ਵਿੱਚ ਦਿੱਤਾ ਹੈ ਨਵੀਂ ਇੰਟਰਵਿਊ 'ਚ। ਤੇ ਇੱਕ ਟਿਕਟੋਕਰ ਨੂੰ ਜਿਸ ਦੇ ਆਈਸ ਨੇ ਗੋਲੀ ਮਾਰੀ ਸੀ, ਉਹਦੇ ਉਲਟ ਹੀ ਕੇਸ ਹੋਇਆ ਸੀ। ਉਸ ਦੇ ਬਾਰੇ ਜੱਜ ਨੇ ਕੀ ਬਿਆਨ ਦਿੱਤਾ, ਉਹਦੇ ਬਾਰੇ ਚਰਚਾ ਕਰਾਂਗੇ। ਜਿਹੜੇ ਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਈਰਾਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕੱਲ ਬਿਆਨ ਦਿੱਤਾ, ਕਹਿੰਦੇ ਵੀ ਈਰਾਨ ਫੁੱਲ ਸਕੇਲ ਵਾਰ ਦੇ ਵਿੱਚ ਹੈਗਾ ਆ ਯੂਐਸ, ਯੂਰਪ ਤੇ ਇਜ਼ਰਾਈਲ ਦੇ ਨਾਲ। ਤਹਿਰਾਨ ਦੀ ਮਿਲਟਰੀ ਫੋਰਸਿਸ ਦੇ ਬਾਰੇ ਉਹਨਾਂ ਨੇ ਗੱਲ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਅਸੀਂ ਪਹਿਲਾਂ ਦੇ ਨਾਲੋਂ ਮਜ਼ਬੂਤ ਹੈਗੇ ਆ। ਉਧਰ ਈਰਾਨ ਨੂੰ ਲੈ ਕੇ ਹੁਣ ਵੈਸਟ ਦੇ ਵਿੱਚ ਕਨਸੋਹਾਂ ਚੱਲ ਰਹੀਆਂ ਵੀ ਇਹ ਕੈਮੀਕਲ ਤੇ ਬਾਇਓਲੋਜੀਕਲ ਮਿਸਾਈਲ ਵਾਰ ਹੈਡਸ ਆ ਉਹ ਡਿਵੈਲਪ ਕਰ ਰਹੇ ਆ। ਕਹਿੰਦੇ ਵੀ ਇਕਨੋਮੀ ਦੇ ਕਰਕੇ ਉਹਨਾਂ ਦੇ ਉਲਟ ਜਿਹੜੇ ਪ੍ਰੋਟੈਸਟ ਆ ਲਗਾਤਾਰ ਉੱਥੇ ਵੱਧ ਰਹੇ ਆ। ਕੋਲੈਪਸ ਕਰ ਗਈ ਉਹਨਾਂ ਦੀ ਇਕਨੋਮੀ। ਰੈਵੋਲੂਸ਼ਨਰੀ ਗਾਰਡ ਜਿਹੜੇ ਉਹਨਾਂ ਦੇ ਆ ਕਹਿੰਦੇ ਵੀ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਜਿਹੜਾ ਮਿਜ਼ਾਈਲ ਨੂੰ ਲੈ ਕੇ ਕੰਮ ਆ ਉਹ ਸ਼ੁਰੂ ਕਰ ਦਿੱਤਾ ਆ। ਜਿਹੜੀ ਈਰਾਨ ਦੀ ਸਰਕਾਰ ਆ ਜਾਂ ਉੱਥੇ ਦੀ ਰਜੀਮ ਆਖ ਦਿੱਤਾ ਜਾਂਦਾ ਆ, ਕਹਿੰਦੇ ਵੀ ਇਕਨੋਮੀ ਨੂੰ ਲੈ ਕੇ ਟੋਟਲੀ ਨਾਕਾਮਯਾਬ ਰਹੀ ਹੈਗੀ ਆ। ਸੋ ਈਰਾਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਹੁਣ ਉਹਨਾਂ ਨੇ ਇਹ ਕਹਿ ਦਿੱਤਾ ਆ ਵੀ ਭਾਈ ਅਸੀਂ ਅਮਰੀਕਾ, ਇਜ਼ਰਾਈਲ ਤੇ ਯੂਰਪ ਦੇ ਨਾਲ ਫੁੱਲ ਸਕੇਲ ਵਾਰ ਦੇ ਵਿੱਚ ਲੱਗੇ ਹੋਏ ਆ। ਇਜ਼ਰਾਈਲ ਦੇ ਨਾਲ ਇਹਨਾਂ ਨੇ ਪਹਿਲਾਂ ਵੀ, ਅਮਰੀਕਾ ਨੇ ਜਿਹੜੇ B-2 ਬੰਬਰ ਦੇ ਜ਼ਰੀਏ ਈਰਾਨ ਦੇ ਜਿਹੜੇ ਕਥਿਤ ਤੌਰ ਦੇ ਉੱਤੇ ਨਿਊਕਲੀਅਰ ਪਲਾਂਟਸ ਸੀਗੇ ਜਿੱਥੇ ਇਹ ਨਿਊਕਲੀਅਰ ਮਿਜ਼ਾਈਲ ਜਾਂ ਹਥਿਆਰ ਬਣਾਉਣ ਦੀ ਕਹਿ ਲਓ ਵੀ ਕੰਮ ਕਰ ਰਹੇ ਸੀਗੇ। ਇਹ ਮੰਨਿਆ ਜਾਂਦਾ ਸੀਗਾ ਉਹ B-2 ਬੰਬਰਸ ਦੇ ਨਾਲ, ਬੰਕਰ ਬਸਟਰ ਬੰਬਾਂ ਦੇ ਨਾਲ ਉਹਨਾਂ ਸਾਰਿਆਂ ਨੂੰ ਤਬਾਹ ਕਰ ਦਿੱਤਾ ਸੀਗਾ। ਫਿਰ ਇਜ਼ਰਾਈਲ ਨੇ ਹਮਲਾ ਜਿਹੜਾ ਉਹ ਕੀਤਾ ਸੀ। ਫਿਰ ਇਹਨਾਂ ਨੇ ਆਪਣੀਆਂ ਜਿਹੜੀਆਂ ਮਿਜ਼ਾਈਲਸ ਤੇ ਰਾਕਟਸ ਜਿਹੜੇ ਆ ਉਹ ਛੱਡੇ ਸੀਗੇ। ਤੇ ਹੁਣ ਇਹ ਆਪ ਹੀ ਜਿਹੜਾ ਉਹ ਕਹਿ ਰਹੇ ਆ ਪ੍ਰੈਜ਼ੀਡੈਂਟ ਮਸੂਦ ਪੇਜ਼ਿਸ਼ਕਿਆਨ ਵੀ ਇਜ਼ਰਾਈਲ, ਯੂਰਪ ਤੇ US ਦੇ ਨਾਲ ਅਸੀਂ ਪੂਰੀ ਲੜਾਈ ਦੇ ਵਿੱਚ ਲੱਗੇ ਹੋਏ ਆ। ਸੋ ਇਹ ਹੁਣ ਕੀ ਅੰਦਾਜ਼ਾ ਹੈਗਾ ਹਰਜੋਤ ਸਿੰਘ ਜੀ, ਕੀ ਅੰਦੇਸ਼ਾ ਹੈ, ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਜਿਹੜਾ ਲੱਗੂਗਾ। ਉਧਰ ਜਿੱਦਾਂ ਪਹਿਲਾਂ ਵੀ ਦੱਸਿਆ ਬ੍ਰੇਕ ਤੋਂ ਪਹਿਲਾਂ ਵੀ ਇਜ਼ਰਾਈਲ ਵਾਲਾ ਵੀ ਇੱਥੇ ਪਹੁੰਚਿਆ ਹੋਇਆ ਆ ਵੀ ਕਿਸ ਤਰੀਕੇ ਦੇ ਨਾਲ ਵੀ ਉਹ ਚਾਹੁੰਦਾ ਹੈ ਵੀ ਲੜਾਈ ਵਗੈਰਾ ਜਿਹੜੀ ਮੁੜ ਸ਼ੁਰੂ ਹੋਵੇ, ਹਿਜ਼ਬੁੱਲਾ ਦੇ ਉੱਤੇ ਹਮਲਾ ਕਰਨਾ। ਹਿਜ਼ਬੁੱਲਾ ਈਰਾਨ ਦਾ ਹੀ ਇੱਕ ਪਾਰਟ ਆ ਉਹ ਮੰਨਿਆ ਜਿਹੜਾ ਉਹ ਜਾਂਦਾ ਹੈਗਾ ਆ। ਸੋ ਵਾਰ ਦੇ ਵਿੱਚ ਜੇ ਹੈਗੇ ਆ ਤਾਂ ਇਹ ਇੱਕ ਬੜੀ ਖਤਰੇ ਵਾਲੀ, ਚਿੰਤਾ ਵਾਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਆ ਕਿ ਅਮਰੀਕਾ ਨੂੰ ਹੁਣ ਦੁਬਾਰਾ ਮਿਡਲ ਈਸਟ ਵੱਲ ਨੂੰ ਧੱਕਿਆ ਜਿਹੜਾ ਉਹ ਜਾ ਰਿਹਾ ਹੈ ਇਸ ਲੜਾਈ ਦੇ ਜਿਹੜਾ ਉਹ ਬਹਾਨਾ ਜਿਹੜਾ ਲਾ ਕੇ, ਜਾਂ ਈਰਾਨ ਦੇ ਜਿਹੜੇ ਸ਼ਾਸਕ ਨੇ ਉਹ ਆਮ ਲੋਕਾਂ ਦੀ ਸੁਣਨ ਦੀ ਬਜਾਏ ਇਹ ਸਿਰਫ ਲੜਾਈ ਦਾ ਜਿਹੜਾ ਇੱਕ ਬਹਾਨਾ ਲਾ ਕੇ ਲੋਕਾਂ ਨੂੰ ਇਕਨੋਮੀ ਦੇ ਤੋਂ ਜਿਹੜਾ ਉਹਨਾਂ ਦਾ ਮਨ ਆ ਉਹ ਭਟਕਾਉਣਾ ਚਾਹੁੰਦੇ ਆ, ਕਿਉਂਕਿ ਉੱਥੇ ਇਕਨੋਮੀ ਦੇ ਹਾਲਾਤ ਮਾੜਾ ਨੇ ਤੇ ਰਜੀਮ ਦੇ ਉਲਟ ਜਿਹੜੇ ਪ੍ਰੋਟੈਸਟ ਆ ਉੱਥੇ ਲਗਾਤਾਰ ਵੱਧ ਰਹੇ ਹੈਗੇ ਆ। ਯੂਰਪ ਦੇ ਮੁਲਕਾਂ ਨੇ ਤੇ US ਨੇ ਪਹਿਲਾਂ ਹੀ ਬਹੁਤ ਸਾਰੀਆਂ ਜਿਹੜੀਆਂ ਸੈਂਕਸ਼ਨਸ ਆ, ਰੋਕਾਂ ਈਰਾਨ ਤੇ ਈਰਾਨ ਦੇ ਨਾਲ ਸੰਬੰਧਿਤ ਲੋਕਾਂ ਦੇ ਉੱਤੇ ਲਗਾਈਆਂ ਹੋਈਆਂ ਆ। ਥੋੜੇ ਦਿਨ ਪਹਿਲਾਂ ਭਾਰਤ ਦੇ ਉਹ ਟੈਂਕਰ ਵੀ ਜਿਹੜੇ ਸ਼ੈਡੋ ਟੈਂਕਰ ਆ, ਜਿਹੜੇ ਈਰਾਨ ਨੂੰ ਤੇਲ ਲਈ ਜਾਂਦੇ ਸੀਗੇ ਜਾਂ ਲਈ ਆਉਂਦੇ ਸੀਗੇ, ਉਹਨਾਂ ਨੂੰ ਸੈਂਕਸ਼ਨ ਜਿਹੜਾ ਉਹਨਾਂ ਉੱਤੇ ਵੀ ਜਿਹੜਾ ਲਾਇਆ ਹੈਗਾ ਆ। ਸੋ ਹੁਣ ਇਰਾਨੀ ਅਧਿਕਾਰੀ ਆ ਉਹ ਇਹ ਕਹਿ ਰਹੇ ਆ ਵੀ 1000 ਤੋਂ ਵੱਧ ਉਹਨਾਂ ਦੇ ਲੋਕ ਮਰ ਚੁੱਕੇ ਆ ਤੇ ਕਈ ਹਜ਼ਾਰ ਜਿਹੜੇ ਜ਼ਖਮੀ ਹੋਏ ਨੇ। ਤੇ ਜਦ ਇਜ਼ਰਾਈਲ ਦੇ ਉੱਤੇ ਹਮਲਾ ਜਿਹੜਾ ਉਸ ਟਾਈਮ ਦੇ ਉੱਤੇ ਕੀਤਾ ਜਿਹੜਾ ਹੋ ਗਿਆ ਸੀਗਾ। ਸੋ 3 ਨਿਊਕਲੀਅਰ ਸਾਈਟਸ ਦੇ ਉੱਤੇ US ਦੇ ਦੁਆਰਾ ਜਿਹੜੇ ਨਿਊਕਲੀਅਰ ਸਾਈਟਸ ਦੇ ਉੱਤੇ ਜਿਹੜੇ ਕੋਆਰਡੀਨੇਟਡ ਅਟੈਕ ਦੇ ਨਾਲ GBUs 57 ਮੈਸਿਵ ਆਰਡੀਨੈਂਸ ਪੈਨੀਟ੍ਰੇਟਡ ਬੰਕਰ ਬਸਟਿੰਗ ਬੰਬ ਆ ਉਹ ਜਿਹੜੇ ਉਹ ਸੁੱਟੇ ਗਏ ਸੀਗੇ। ਹੁਣ ਈਰਾਨ ਕਹਿ ਰਿਹਾ ਵੀ ਅਸੀਂ ਇਹਨਾਂ ਮੁਲਕਾਂ ਦੇ ਨਾਲ ਬੇਸਿਕਲੀ ਪੂਰੇ ਵੈਸਟ ਦੇ ਨਾਲ ਲੜਾਈ ਦੇ ਵਿੱਚ ਲੱਗੇ ਹੋਏ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਜੋ ਕਹਿੰਦੇ ਆਈਸ ਵਾਲੇ ਆ ਉਹ ਕਹਿੰਦੇ ਵੀ ਜੇ ਤੁਸੀਂ ਫਿਲਮ ਬਣਾਓਗੇ ਸਾਡੇ, ਜਦੋਂ ਅਸੀਂ ਕਿਸੇ ਨੂੰ ਅਰੈਸਟ ਕਰਦੇ ਹਾਂ ਤੇ ਤੁਹਾਨੂੰ ਜੇਲ੍ਹ ਦੇ ਵਿੱਚ ਸਿੱਟਿਆ ਜਾ ਸਕਦਾ ਹੈਗਾ ਆ। ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਨੇ ਇਹ ਕਿਹਾ ਵੀ ਵੀਡੀਓ ਟੇਪਿੰਗ ਏਜੰਟਸ ਵਾਜ਼ ਵਾਇਲੈਂਸ। ਬਾਰਡਰ ਪੈਟਰੋਲ ਨੇ ਕਿਹਾ ਆ ਵੀ ਜੋ ਫਿਲਮ ਕਰੂ ਸੀ ਸ਼ਿਕਾਗੋ ਏਰੀਏ ਦੇ ਵਿੱਚ, ਅਸੀਂ ਉਹਨਾਂ ਦੇ ਪਿੱਛੇ ਵੀ ਜਾਵਾਂਗੇ। ਬਾਰਡਰ ਪੈਟਰੋਲ ਦੇ ਏਜੰਟ ਸ਼ਿਕਾਗੋ ਦੇ ਵਿੱਚ ਸੀਗੇ ਪਿਛਲੇ ਸਾਲ
ਸੌਰੀ ਇਸ ਸਾਲ ਆਪਾਂ ਦੇਖਿਆ ਆ। ਤੇ ਇੱਕ ਵਾਰੀ ਫੇਰ ਦਸੰਬਰ 16 ਨੂੰ ਉਹ ਵਾਪਸ ਜਿਹੜਾ ਬਬੀਨੋ ਆ ਉਹਨਾਂ ਦੇ ਜਿਹੜੇ ਹੈਡ ਹੈਗੇ ਆ ਉਹ ਉੱਥੇ ਪਹੁੰਚੇ ਹੈਗੇ ਆ। ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਜੋ ਲੋਕ ਵੀਡੀਓਜ਼ ਬਣਾ ਰਹੇ ਹੈਗੇ ਆ ਇਸ ਨੂੰ ਵੀ ਉਹਨਾਂ ਦੇ ਅਗੇਂਸਟ ਯੂਜ਼ ਕੀਤਾ ਜਾਊਗਾ। ਡੈਮੋਕ੍ਰੈਟਿਕ ਮੇਅਰ ਬ੍ਰੈਂਡਨ ਜੌਨਸਨ ਨੇ ਉਹ ਇਹ ਕਿਹਾ ਵੀ ਜੋ ਆਈਸ ਵਾਲੇ ਆ ਉਹ ਬਿਨਾਂ ਕਿਸੇ ਕਾਰਨ ਲੋਕਾਂ ਨੂੰ ਅਰੈਸਟ ਕਰ ਰਹੇ ਹੈਗੇ ਆ, ਇਨਡਿਸਕ੍ਰਿਮੀਨੇਟਲੀ ਅਰੈਸਟ ਕਰ ਰਹੇ ਹੈਗੇ ਆ ਵਿਦਆਊਟ ਅਰੈਸਟ ਵਾਰੰਟ। ਤੇ ਮੇਅਰ ਨੇ ਕ੍ਰਿਟੀਸਾਈਜ਼ ਵੀ ਕੀਤਾ ਵੀ ਜੋ ਲੋਕ ਫਿਲਮਾਂ ਬਣਾ ਰਹੇ ਆ ਉਹਨਾਂ ਦੇ ਉੱਤੇ ਤੁਸੀਂ ਜਿਹੜਾ ਆ ਐਕਸ਼ਨ ਲੈ ਰਹੇ ਹੈਗੇ ਆ। ਇਹ ਤਾਂ ਫਰੀਡਮ ਆਫ ਐਕਸਪ੍ਰੈਸ਼ਨ ਜਾਂ ਫਰੀਡਮ ਆਫ ਸਪੀਚ ਹੈਗਾ। ਸੋ ਇਸ ਇਸ਼ੂ ਨੂੰ ਲੈ ਕੇ ਵੀ ਇਹ ਕਾਫੀ ਵੱਡਾ ਜਿਹੜਾ ਹੁਣ ਪੁਆਇੰਟ ਬਣਿਆ ਹੈਗਾ ਆ। ਐਕਸ ਦੇ ਉੱਤੇ ਇੱਕ ਵੀਡੀਓ ਪਾਈ ਗਈ ਸੀ ਕ੍ਰਿਸਟੀ ਨੋਇਮ ਵੱਲੋਂ, ਜਿਹਦੇ ਵਿੱਚ ਜੋ ਏਜੰਟਸ ਆ ਜਦੋਂ ਰੇਡ ਕਰਦੇ ਆ ਸਾਊਥ ਸ਼ੋਰ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਉਹ ਪੂਰਾ ਜਿਹੜਾ ਦਿਖਾਇਆ ਗਿਆ ਸੀ। ਉਹ ਕਹਿੰਦੇ ਇੱਕ ਪਾਸੇ ਤਾਂ ਤੁਸੀਂ ਆਪਣੀਆਂ ਵੀਡੀਓ ਬਣਾ ਰਹੇ ਪਰ ਜਿਹੜੇ ਲੋਕ ਜਦੋਂ ਬਣਾਉਂਦੇ ਆ ਤੁਹਾਡੇ ਨਾਲ ਧੱਕਾ ਹੁੰਦਾ ਆਮ ਲੋਕਾਂ ਨਾਲ, ਉਹਨਾਂ ਨੂੰ ਤੁਸੀਂ ਬਣਾਉਣ ਨਹੀਂ ਦੇ ਰਹੇ ਹੈਗੇ। ਸੋ ਇਹ ਇੱਕ ਕਾਫੀ ਵੱਡਾ ਇਸ਼ੂ ਹੁਣ ਬਣਿਆ ਹੋਇਆ ਹੈ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਇੱਕ ਟਿਕਟੋਕਰ ਸੀਗਾ ਰਿਚਰਡ ਐਲੇ ਕਰਕੇ ਇੱਕ ਬੰਦਾ ਆ, ਉਹ ਉਸ ਦੇ ਉਲਟ ਲਾ ਸੂਟ ਲਿਆਂਦਾ ਗਿਆ ਸੀ। ਪਹਿਲਾਂ ਤਾਂ ਉਹਦੇ ਤੇ ਇਹ ਦੋਸ਼ ਲਾਏ ਗਏ ਸੀਗੇ ਵੀ ਇਹਨੇ ਸ਼ਾਇਦ ਗੱਡੀ ਦੇ ਨਾਲ ਆਈਸ ਵਾਲਿਆਂ ਨੂੰ ਰੋਕਿਆ, ਫਿਰ ਇਹਦੇ ਤੇ ਗੋਲੀ ਵੀ ਜਿਹੜੀ ਉਹ ਲੱਗੀ ਸੀਗੀ ਤੇ ਇਹਦੇ ਉਲਟ ਹੀ ਬਾਅਦ ਚ ਆਈਸ ਵਾਲਿਆਂ ਨੇ ਕੇਸ ਜਿਹੜਾ ਉਹ ਕਰ ਦਿੱਤਾ ਸੀਗਾ। ਜਦ ਇਹ ਥੋੜੇ ਦਿਨ ਪਹਿਲਾਂ ਫੈਡਰਲ ਜੱਜ ਦੇ ਮੂਹਰੇ ਇਹ ਇੰਡਾਈਟਮੈਂਟ ਪੇਸ਼ ਕੀਤੀ ਗਈ ਇਸ ਟਿਕਟੋਕਰ ਦੇ ਉਲਟ ਜਿਹਦੇ ਗੋਲੀ ਲੱਗੀ ਸੀ ਆਈਸ ਦੇ ਦੁਆਰਾ, ਜੱਜ ਨੇ ਡਿਸਮਿਸ ਕਰ ਦਿੱਤੀ ਇੰਡਾਈਟਮੈਂਟ। ਜੱਜ ਨੇ ਕਿਹਾ ਵੀ ਜਿਹੜਾ ਰਿਚਰਡ ਆ ਉਸ ਨੂੰ ਉਹਦੇ ਲਾਇਰਸ ਤੱਕ ਹੀ ਜਿਹੜੀ ਗੱਲਬਾਤ ਆ ਐਕਸੈਸ ਹੀ ਜਿਹੜਾ ਉਹ ਨਹੀਂ ਕਰਨ ਦਿੱਤਾ ਗਿਆ ਡਿਟੈਂਸ਼ਨ ਦੇ ਵਿੱਚ। ਤੇ ਕਹਿੰਦੇ ਵੀ ਜਿਹੜੀ ਸਰਕਾਰ ਆ ਜਿਹੜੀ ਡਿਸਕਵਰੀ ਡੈਡਲਾਈਨਸ ਆ ਉਸ ਨੂੰ ਫੋਲੋ ਕਰਨ ਦੇ ਵਿੱਚ ਨਾਕਾਮਯਾਬ ਰਹੀ ਹੈਗੀ ਹੈ, ਜਿਸ ਦੇ ਵਿੱਚ ਬਾਡੀ ਕੈਮਰਾ ਫੁਟੇਜ ਦਿਖਾਉਣ ਦੀ ਉਹਨਾਂ ਨੇ ਗੱਲ ਜਿਹੜੀ ਉਹ ਦਿੱਤੀ ਸੀਗੀ। ਸੋ ਇਹ ਟਿਕਟੋਕਰ ਰੀਸੈਂਟਲੀ ਐਲਏ ਸਾਈਡ ਦੇ ਵਿੱਚ ਮਸ਼ਹੂਰ ਜ਼ਿਆਦਾ ਹੋਇਆ ਸੀਗਾ ਵੀ ਜਿੱਥੇ ਜਿੱਥੇ ਵੀ ਆਈਸ ਦੀ ਐਕਟੀਵਿਟੀ ਹੁੰਦੀ ਸੀ ਇਹ ਉੱਥੇ ਉੱਥੇ ਪਹੁੰਚ ਕੇ ਉੱਥੋਂ ਲਾਈਵ ਸਟ੍ਰੀਮਿੰਗ ਕਰਦਾ ਹੁੰਦਾ ਸੀਗਾ। ਹੁਣ ਜਿੱਦਾਂ ਤੁਸੀਂ ਪਹਿਲੀ ਖਬਰ ਦੇ ਵਿੱਚ ਦੱਸਿਆ ਵੀ ਕਹਿੰਦੇ ਵੀ ਫੋਟੋ ਖਿੱਚਣੀ ਵੀਡੀਓ ਬਣਾਉਣੀ ਉਸ ਨੂੰ ਬੇਸਿਕਲੀ ਗਲਤ ਕੀਤਾ ਜਾ ਰਿਹਾ। ਇਹ ਅਮਰੀਕਾ ਦੇ ਵਿੱਚ ਇਦਾਂ ਤਾਂ ਜਿਹੜਾ ਉਹ ਨਹੀਂ ਸੀਗਾ। ਜੇ ਇਦਾਂ ਕਰੋਗੇ ਫਿਰ ਤਾਂ ਭਾਈ ਹੌਲੀ ਹੌਲੀ ਕੁਛ ਵੀ ਕਰਨ ਤੋਂ ਜਿਹੜਾ ਤੁਹਾਨੂੰ ਨਾ ਜਿਹੜੀ ਉਹ ਕਰ ਦਿੱਤੀ ਜਿਹੜੀ ਉਹ ਜਾਊਗੀ। ਪਿਛਲੇ ਉਹਨਾਂ ਮਹੀਨਿਆਂ ਦੇ ਵਿੱਚ ਅਕਤੂਬਰ 'ਚ ਟ੍ਰਿਸ਼ੀਆ ਮੈਕਲਾਫਲਿਨ ਜਿਹੜੇ ਨੇ ਅਸਿਸਟੈਂਟ ਸੈਕਟਰੀ DHS ਦੇ, ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਰਿਚਰਡ ਐਲੇ ਦੇ ਉਲਟ ਵੀ ਕਹਿੰਦੇ ਵੀ ਇਹਨੇ ਵੈਪਨਾਈਜ਼ ਕਰ ਲਈ ਸੀ ਆਪਣੀ ਵਹੀਕਲ ਤੇ ਲਾ ਐਨਫੋਰਸਮੈਂਟ ਦੀ ਗੱਡੀ ਦੇ ਵਿੱਚ ਇਸਨੇ ਆਪਣੀ ਗੱਡੀ ਨੂੰ ਜਿਹੜਾ ਉਹ ਮਾਰਿਆ ਸੀ ਤੇ ਭੱਜਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਤੇ ਕਹਿੰਦੇ ਜਿਹੜੇ ਲਾ ਐਨਫੋਰਸਮੈਂਟ ਵਾਲੇ ਆ ਉਹਨਾਂ ਨੂੰ ਸੀਗਾ ਵੀ ਪਬਲਿਕ ਤੇ ਲਾ ਐਨਫੋਰਸਮੈਂਟ ਦੀ ਸੇਫਟੀ ਨੂੰ ਖਤਰਾ ਆ ਤੇ ਫਿਰ ਡਿਫੈਂਸਿਵ ਸ਼ਾਟ ਜਿਹੜੇ ਇਸ ਦੇ ਉੱਤੇ ਚਲਾ ਦਿੱਤੇ ਸੀਗੇ। ਤੇ ਆਈ ਥਿੰਕ ਇਸ ਦੀ ਬਾਹ ਦੇ ਵਿੱਚ ਗੋਲੀ ਜਿਹੜੀ ਉਹ ਲੱਗੀ ਸੀ, ਐਲਬੋ ਦੇ ਵਿੱਚ ਗੋਲੀ ਜਿਹੜੀ ਉਹ ਲੱਗੀ ਸੀ। ਸੋ ਉਹੀ ਟਾਈਮ ਸੀਗਾ ਹਰਜੋਤ ਸਿੰਘ ਯਾਦ ਹੈ ਜਦੋਂ US ਮਾਰਸ਼ਲ ਸਰਵਿਸ US ਮਾਰਸ਼ਲ ਵਾਲੇ ਦੇ ਵੀ ਗੋਲੀ ਜਿਹੜੀ ਉਹ ਲੱਗੀ ਸੀ। ਉਹ ਇਹੀ ਘਟਨਾ ਸੀਗੀ ਜਿਹਦੇ ਵਿੱਚ US ਮਾਰਸ਼ਲ ਦੇ ਵੀ ਗੋਲੀ ਲੱਗੀ ਸੀ ਤੇ ਰਿਚਰਡ ਐਲੇ ਦੇ ਵੀ ਗੋਲੀ ਲੱਗੀ ਸੀ। ਪਰ ਇਸ ਦੇ ਉਲਟ ਜਿਹੜੀ ਇੰਡਾਈਟਮੈਂਟ ਲਿਆਂਦੀ ਗਈ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਦੁਆਰਾ, ਉਸ ਨੂੰ ਰੱਦ ਜਿਹੜਾ ਆ ਫੈਡਰਲ ਜੱਜ ਨੇ ਕਰ ਦਿੱਤਾ, ਇਹ ਕਹਿ ਕੇ ਵੀ ਤੁਸੀਂ ਜਿਹੜੇ ਐਵੀਡੈਂਸ ਆ ਤੇ ਜਿਹੜੀ ਡਿਸਕਵਰੀ ਦੇ ਲਈ ਜੋ ਤੁਹਾਨੂੰ ਆਖਿਆ ਗਿਆ ਸੀ ਬਾਡੀ ਕੈਮਰਾ ਫੁਟੇਜ ਵਗੈਰਾ ਉਹ ਤੁਸੀਂ ਨਹੀਂ ਪੇਸ਼ ਕੀਤੀ ਤੇ ਡਿਟੈਂਸ਼ਨ 'ਚ ਜਦ ਇਸ ਨੂੰ ਸੀਗਾ ਤੇ ਇਸ ਨੂੰ ਇਹਦੇ ਵਕੀਲ ਦੇ ਨਾਲ ਗੱਲ ਕਰਨ ਤੋਂ ਤੁਸੀਂ ਨਾ ਕਰ ਦਿੱਤੀ ਸੀ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਕਹਿੰਦੇ ਵੀ ਅਸੀਂ ਗ੍ਰੇਟੈਸਟ ਗਿਫਟ ਹੈ ਕ੍ਰਿਸਮਸ ਦੇ ਉੱਤੇ, ਜਿਹਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਕ੍ਰਿਮੀਨਲ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਜੋ ਵੱਖ-ਵੱਖ ਜਿਹੜੇ ਕ੍ਰਾਈਮਸ ਦੇ ਵਿੱਚ ਕਨਵਿਕਟਡ ਸੀਗੇ ਇਨ ਮਲਟੀਪਲ ਸਟੇਟਸ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਸਿਸਟੈਂਟ ਸੈਕਟਰੀ ਟ੍ਰਿਸ਼ੀਆ ਮੈਕਲਾਫਲਿਨ ਆ, ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਗੈਂਗ ਮੈਂਬਰ ਤੇ ਮਰਡਰਰਸ ਜਿਹੜੇ ਆ ਪਿਛਲੀਆਂ ਛੁੱਟੀਆਂ ਦੇ ਦੌਰਾਨ 4 ਦਿਨਾਂ ਦੇ ਦੌਰਾਨ ਆਪਾਂ ਅਰੈਸਟ ਕੀਤੇ ਹੈਗੇ ਆ। ਕਹਿੰਦੇ ਵੀ ਜਦ ਕਿ ਬਹੁਤ ਸਾਰੇ ਜਿਹੜੇ ਅਮਰੀਕਨਸ ਆ ਉਹ ਆਪਣੇ ਹੌਲੀਡੇਜ਼ ਮਨਾ ਰਹੇ ਸੀ, ਆਪਣੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਦੇ ਕੋਲ ਮਿਲ ਬੈਠ ਰਹੇ ਸੀ। ਆਈਸ ਦੇ ਏਜੰਟਸ ਜਿਹੜੇ ਆ ਉਹ ਆਪਣੀ ਲਾਈਫ ਨੂੰ ਖਤਰੇ 'ਚ ਪਾ ਕੇ ਜਿਹੜੇ ਗੈਂਗ ਮੈਂਬਰਸ, ਮਰਡਰਰਸ, ਡਰੱਗ ਟ੍ਰੈਫਿਕਰਸ, ਵਾਇਲੈਂਟ ਠੱਗਸ ਇਹਨਾਂ ਸਾਰਿਆਂ ਨੂੰ ਅਰੈਸਟ ਕਰ ਰਹੇ ਸੀ। ਕਹਿੰਦੇ ਵੀ 17,500 ਦੇ ਕਰੀਬ
ਇਮੀਗ੍ਰੈਂਟਸ ਅਰੈਸਟ ਹੋ ਚੁੱਕੇ ਆ ਲੇਕਿਨ ਰਾਈਲੀ ਐਕਟ ਦੇ ਤਹਿਤ। ਟਰੰਪ ਉਹਨਾਂ ਦੀ ਜਿਹੜੀ ਸੈਕੰਡ ਟਰਮ ਆ। ਸੋ ਜਿਹੜੇ ਵੀਕਐਂਡ ਦੇ ਦੌਰਾਨ ਕ੍ਰਿਸਮਸ ਈਵ ਤੇ ਕ੍ਰਿਸਮਸ ਡੇ ਦੇ ਦੌਰਾਨ ਅਰੈਸਟ ਕੀਤੇ ਗਏ ਆ ਉਹਨਾਂ ਦੇ ਵਿੱਚ ਲੋਕ ਵੱਖ-ਵੱਖ ਮੁਲਕਾਂ ਦੇ ਹੈਗੇ ਆ, ਮੈਕਸੀਕੋ ਦੇ, ਸੋਮਾਲੀਆ ਦੇ, ਕਿਊਬਾ ਦੇ, ਐਲ ਸਾਲਵਾਡੋਰ, ਗਵਾਟੇਮਾਲਾ, ਸੂਡਾਨ, ਡੋਮਿਨਿਕ ਰਿਪਬਲਿਕ ਤੇ ਵੈਨਜ਼ੂਏਲਾ ਦੇ। ਤੇ ਕਹਿੰਦੇ ਵੀ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਕ੍ਰਿਮੀਨਲ ਕਨਵਿਕਸ਼ਨਸ ਸੀਗੀਆਂ ਪਿਛਲੇ ਸਮੇਂ 'ਚ, ਸੋ ਜਿਹੜੀਆਂ ਕ੍ਰਿਮੀਨਲ ਕਨਵਿਕਸ਼ਨਸ ਵੀ ਸੀਗੀਆਂ ਬੜੀਆਂ ਉਹ ਖਤਰਨਾਕ ਸੀਗੀਆਂ, ਘਿਨਾਉਣੀਆਂ ਸੀਗੀਆਂ। ਮੁਹੰਮਦ ਹਸਨ ਨਾਮ ਦਾ ਇੱਕ ਇਲੀਗਲ ਇਮੀਗ੍ਰੈਂਟ ਜੋ ਸੋਮਾਲੀਆ ਦਾ ਰਹਿਣ ਵਾਲਾ ਆ, ਉਹਦੇ ਕਹਿੰਦੇ ਮਲਟੀਪਲ ਕਨਵਿਕਸ਼ਨ ਸੀਗੀਆਂ ਜਿਹਦੇ ਵਿੱਚ ਕਾਰਾਂ ਨੂੰ ਚੋਰੀ ਕਰਨਾ, ਰੈਕਲੈਸ ਇੰਡੇਂਜਰਮੈਂਟ, ਅਨਲਾਫੁਲ ਫਲਾਈਟ ਫਰੋਮ ਪੁਲਿਸ ਤੇ ਡਰੱਗ ਇੰਪੇਅਰਡ ਡਰਾਈਵਿੰਗ। ਸੋ ਇਦਾਂ ਦੇ ਕੇਸ ਸੀ। ਸੋ ਇਹਨਾਂ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਅਰੈਸਟ ਕੀਤਾ ਗਿਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਨਿਊ ਜਰਸੀ ਤੋਂ, 2 ਹੈਲੀਕਾਪਟਰਸ ਦੀ ਆਪਸ ਦੇ ਵਿੱਚ ਮਿਡ ਏਅਰ ਕੋਲੀਜਨ ਹੋਣ ਦੇ ਕਰਕੇ ਇੱਕ ਜਾਣੇ ਦੀ ਮੌਤ ਹੋ ਗਈ ਆ। ਹੈਮਮੌਂਟਨ ਨਿਊ ਜਰਸੀ ਤੋਂ ਇਸ ਦੇ ਬਾਰੇ ਜਾਣਕਾਰੀ ਪ੍ਰਾਪਤ ਹੋ ਰਹੀ ਆ। ਕਹਿੰਦੇ ਵੀ ਇਹ ਤਕਰੀਬਨ ਉੱਥੋਂ ਦੇ ਸਮੇਂ ਦੇ ਮੁਤਾਬਕ ਸਵੇਰੇ 11 ਵਜੇ ਘਟਨਾ ਜਿਹੜੀ ਵਾਪਰੀ ਆ ਤੇ ਕਹਿੰਦੇ ਵੀ ਇੱਕ ਜਾਣੇ ਦੀ ਮੌਤ ਹੋਈ ਆ ਤੇ ਇੱਕ ਕ੍ਰਿਟੀਕਲੀ ਇੰਜਰਡ ਹੋਇਆ ਆ। ਸੋ ਇਹ ਦੋਨੋਂ ਜਿਹੜੇ ਹੈਲੀਕਾਪਟਰ ਆ ਟੈਂਡਮ ਦੇ ਵਿੱਚ ਫਲਾਈ ਕਰ ਰਹੇ ਸੀਗੇ, ਇੱਕ ਦੂਜੇ ਦੇ ਜ਼ਿਆਦਾ ਲੱਗਦਾ ਨਜ਼ਦੀਕ ਆਉਣ ਦੇ ਕਰਕੇ ਕੋਲੀਜਨ ਹਵਾ ਦੇ ਵਿੱਚ ਇਹ ਵਾਪਰ ਗਿਆ। ਹੈਮਮੌਂਟਨ ਦੇ ਪੁਲਿਸ ਚੀਫ ਕੈਵਿਨ ਫਰਾਇਲ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਇਹਨਾਂ ਦੀ ਜਿਹੜੀ ਉਡਾਨ ਸੀਗੀ ਉਹ ਲੋਵਰ ਸੀਗੀ, ਹੇਠਾਂ ਸੀਗੀ, ਜ਼ਿਆਦਾ ਉੱਚੇ ਨਹੀਂ ਸੀਗੇ। ਤੇ ਕਹਿੰਦੇ ਵੀ ਪਰ ਮੈਂ ਸੋਚਦਾ ਵੀ ਜਿੱਥੇ ਕਿ ਹੈਲੀਕਾਪਟਰ ਹੋਣੇ ਚਾਹੀਦੇ ਆ ਇਹ ਜ਼ਿਆਦਾ ਕਲੋਜ਼ ਜਿਹੜਾ ਉਹ ਆ ਗਏ ਸੀਗੇ। ਸੋ ਹੁਣ ਇਸ ਦੀ ਜਿਹੜੀ ਜਾਂਚ ਆ ਉਹ ਹੋਵੇਗੀ। ਇੱਕ ਜਿਹੜਾ ਕੈਫੇ ਓਨਰ ਜਿਸ ਕ੍ਰੈਸ਼ ਸਾਈਟ ਦੇ ਨਜ਼ਦੀਕ ਸੀਗਾ ਉਹਨੇ ਦੱਸਿਆ ਵੀ ਇਹ ਜਿਹੜੇ ਦੋਨੋਂ ਹੀ ਪਾਇਲਟ ਇਸ ਹੈਲੀਕਾਪਟਰ ਦੇ ਉਹਦੇ ਰੈਸਟੋਰੈਂਟ ਦੇ ਉਸਦੇ ਕੈਫੇ ਦੇ ਰੈਗੂਲਰ ਸੀਗੇ ਤੇ ਇਕੱਠੇ ਹੀ ਕਈ ਵਾਰੀ ਉਹਨਾਂ ਨੂੰ ਇਸ ਨੇ ਜਿਹੜਾ ਆ ਬ੍ਰੇਕਫਾਸਟ ਕਰਦੇ ਹੋਏ ਦੇਖਿਆ ਸੀਗਾ। ਸੋ ਕਹਿੰਦੇ ਵੀ ਉੱਥੋਂ ਕਿਉਂਕਿ ਨਜ਼ਰ ਆ ਰਹੇ ਸੀਗੇ ਉਡਾਨ ਭਰਦੇ ਹੋਏ, ਦੋਨਾਂ ਹੀ ਹੈਲੀਕਾਪਟਰ ਨੂੰ ਉਡਾਨ ਭਰਦੇ ਹੋਏ ਤੇ ਬਾਅਦ ਦੇ ਵਿੱਚ ਆਪਸ 'ਚ ਟਕਰਾਉਂਦੇ ਹੋਏ ਵੀ ਦੇਖਿਆ ਵੀ ਸਪਾਇਰਲ ਡਾਊਨਵਰਡ ਹੁੰਦੇ ਹੋਏ ਫਿਰ ਹਾਦਸਾਗ੍ਰਸਤ ਦੋਨੋਂ ਹੋ ਚੁੱਕੇ ਸੀਗੇ। ਸੋ ਹੁਣ ਜਿਹੜਾ ਦੂਸਰਾ ਜਣਾ ਆ ਅਜੇ ਤੱਕ ਨਾਮ ਜਿਹੜੇ ਆ ਉਹਨਾਂ ਦੇ ਰਿਲੀਜ਼ ਨਹੀਂ ਕਿਤੇ ਜਿਹੜੇ ਹੋ ਗਏ ਤੇ ਹੁਣ ਇਸ ਦੀ NTSB ਦੇ ਦੁਆਰਾ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਕੁਝ ਘੰਟੇ ਪਹਿਲਾਂ ਅਨਾਉਂਸ ਕੀਤਾ ਹੈ ਵੀ ਉਹਨਾਂ ਨੇ ਵੈਨਜ਼ੂਏਲਾ ਦੇ ਵਿੱਚ ਇੱਕ ਡਰੱਗ ਦੀ ਬਹੁਤ ਵੱਡੀ ਫੈਸਿਲਿਟੀ ਸੀ ਉਸ ਨੂੰ ਸਟ੍ਰਾਈਕ ਕੀਤਾ ਹੈਗਾ। ਸੋ US ਨੇ ਬਿਗ ਫੈਸਿਲਿਟੀ ਜਿਹੜੀ ਆ ਵੈਨਜ਼ੂਏਲਾ ਦੇ ਅੰਦਰ ਆ ਮੁਲਕ ਦੇ ਉੱਥੇ ਜਿਹੜੀ ਸਟ੍ਰਾਈਕ ਕੀਤੀ ਹੈਗੀ ਆ ਜਿੱਥੇ ਕਹਿੰਦੇ ਵੀ ਡਰੱਗ ਟ੍ਰੈਫਿਕਿੰਗ ਦਾ ਸਾਰਾ ਮਟੀਰੀਅਲ ਬਣਦਾ ਸੀ। ਤੇ ਇਹ ਫਸਟ ਨੋਨ ਲੈਂਡ ਵੇਸਟ ਅਟੈਕ ਹੈਗਾ ਆ ਅਮਰੀਕਾ ਦੀ ਸਰਕਾਰ ਵੱਲੋਂ ਵੈਨਜ਼ੂਏਲਾ ਦੇ ਅਗੇਂਸਟ। ਹੁਣ ਤੱਕ 100 ਤੋਂ ਵੱਧ ਲੋਕ ਜਿਹੜੇ ਆ ਜਿਹੜੇ ਬੋਟ ਦੇ ਵਿੱਚ ਕੋਸ਼ਿਸ਼ ਕਰ ਰਹੇ ਸੀ ਅਮਰੀਕਾ ਨੂੰ ਡਰੱਗ ਪਹੁੰਚਾਉਣ ਦੀ ਉਹ ਮਾਰੇ ਜਾ ਚੁੱਕੇ 105 ਐਗਜ਼ੈਕਟਲੀ। ਸੋ ਟਰੰਪ ਐਡਮਿਨਿਸਟ੍ਰੇਸ਼ਨ ਇਹਨਾਂ ਸਾਰਿਆਂ ਨੂੰ ਨਾਰਕੋ ਟੈਰਰਿਸਟ ਕਰਕੇ ਗਰਦਾਨ ਰਿਹਾ ਹੈਗਾ। ਦੂਸਰੇ ਪਾਸੇ ਵੈਨਜ਼ੂਏਲਾ ਦੇ ਕਈ ਜਿਹੜੇ ਆਇਲ ਸ਼ਿਪ ਹੈਗੇ ਆ ਉਹ ਵੀ ਰੋਕੇ ਹੋਏ ਹੈਗੇ ਆ, ਨਾ ਤਾਂ ਵੈਨਜ਼ੂਏਲਾ 'ਚ ਅੰਦਰ ਜਾ ਸਕਦੇ ਆ ਨਾ ਵੈਨਜ਼ੂਏਲਾ ਤੋਂ ਬਾਹਰ ਕਿਸੇ ਹੋਰ ਮੁਲਕ ਨੂੰ ਜਾ ਸਕਦੇ ਹੈਗੇ। ਜੀ ਬਿਲਕੁਲ। ਸੋ ਉਹਨਾਂ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਵੀ ਜਸਟ ਨੌਕਡ ਆਊਟ, ਵੀ ਹਿੱਟ ਦੈਮ ਵੈਰੀ ਹਾਰਡ। ਇਸ ਤੋਂ ਇਲਾਵਾ ਹੋਰ ਡਿਟੇਲ ਨਹੀਂ ਦਿੱਤੀ। ਇੰਨਾ ਵੀ ਵੈਨਜ਼ੂਏਲਾ ਦੇ ਅੰਦਰ ਆ, ਕਿਹੜੇ ਉਹਦੇ ਪ੍ਰੋਵਿੰਸ ਜਾਂ ਕਿਹੜੀ ਉਹਦੀ ਥਾਂ ਦੇ ਵਿੱਚ ਆ ਉਹਦੇ ਬਾਰੇ ਨਹੀਂ ਆ। 2 ਦਿਨ ਪਹਿਲਾਂ 2 ਰਾਤਾਂ ਪਹਿਲਾਂ ਉਹਨਾਂ ਨੇ ਇਹ ਜਿਹੜਾ ਹਮਲਾ ਆ ਹਰਜੋਤ ਸਿੰਘ ਜੀ ਕੀਤਾ। ਇੱਕ ਰੇਡੀਓ ਇੰਟਰਵਿਊ ਦੇ ਵਿੱਚ ਜਦੋਂ ਡਰੱਗ ਟ੍ਰੈਫਿਕਿੰਗ ਦੇ ਬਾਰੇ ਉਹਨਾਂ ਨੂੰ ਜਿਹੜਾ ਪੁੱਛਿਆ ਜਾ ਰਿਹਾ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਕਮੈਂਟ ਕਰਦੇ ਹੋਏ ਆਖਿਆ we just knocked out. I don't know if you read or you saw. They have a big plant or a big facility where they send where the ship come from. 2 nights ago we knocked that out. So we hit them very hard. ਉਹਨਾਂ ਨੇ ਇੰਟਰਵਿਊ ਦੇ ਵਿੱਚ ਐਗਜ਼ੈਕਟ ਕੋਟ ਦੀ ਜਿਹੜੀ ਉਹ ਵਰਤੋਂ ਕੀਤੀ ਆ।
ਯਾਦ ਹੋਣਾ ਕੁਝ ਵੀਕ ਪਹਿਲਾਂ ਵਾਈਟ ਹਾਊਸ ਦੇ ਵਿੱਚ ਜਰਨੈਲਾਂ ਦੇ ਜਰਨੈਲ ਸੱਦੇ ਗਏ ਸੀਗੇ ਆਰਮੀ ਦੇ ਵੀ ਕੀ ਵੈਨੇਜ਼ੁਏਲਾ ਦੇ ਵਿੱਚ ਕੋਈ ਆਪਾਂ ਔਨ ਲੈਂਡ ਆਪਰੇਸ਼ਨ ਕਰ ਸਕਦੇ ਆ ਜਾਂ ਨਹੀਂ। ਪਤਾ ਨਹੀਂ ਕੋਈ ਰਾਏ ਬਣੀ ਹੈ ਜਾਂ ਨਹੀਂ, ਹੋ ਸਕਦਾ ਵੀ ਉਹਨਾਂ ਮੀਟਿੰਗਸ ਦੇ ਵਿੱਚੋਂ ਹੀ ਇਸ ਤਰੀਕੇ ਦੇ ਨਾਲ ਹਮਲਾ ਕਰਨ ਦੀ ਜਿਹੜੀ ਗੱਲ ਆ ਵਿਉਂਤਾ ਉਹ ਬਣੀ ਹੋਵੇ। ਬੜੀ ਚੁੱਪ ਚਪੀਤੇ ਹਰਜੋਤ ਸਿੰਘ ਜੀ ਜਿਹੜੇ ਨਾਰਕੋ ਟੈਰਰਿਸਟ ਆ ਉਹਨਾਂ ਦੇ ਅੱਡਿਆਂ ਨੂੰ ਉਹਨਾਂ ਦੇ ਦੁਆਰਾ ਘੱਲੀਆਂ ਜਾਂਦੀਆਂ ਬੋਟਸ ਆ ਉਹਨਾਂ ਦੇ ਉੱਤੇ ਲਗਾਤਾਰ ਹਮਲੇ ਜਿਹੜੇ ਉਹ ਕੀਤੇ ਜਾ ਰਹੇ ਆ। ਸੋ ਇੱਕ ਵਕਤ ਸੀਗਾ ਵਾਰ ਔਨ ਡਰੱਗਸ ਦਾ ਰੌਲਾ ਜ਼ਿਆਦਾ ਸੀਗਾ, ਪਰ ਇਹ ਆ ਵੀ ਹੁਣ ਚੁੱਪ ਚਪੀਤੇ ਇਸ ਦੇ ਉੱਤੇ ਕਾਰਵਾਈਆਂ ਜਿਹੜੀਆਂ ਆ ਸਖਤੀ ਦੇ ਨਾਲ ਜਿਹੜੀਆਂ ਹੋ ਰਹੀਆਂ ਆ। ਉਹ ਵੱਖਰੀ ਗੱਲ ਆ ਵੀ ਉਸੇ ਦਰਮਿਆਨ ਇਹਨਾਂ ਦੇ ਉੱਤੇ ਵੱਖ-ਵੱਖ ਵਾਰ ਕ੍ਰਾਈਮਸ ਦੇ ਜਿਹੜੇ ਦੋਸ਼ ਆ ਪੀਟ ਹੈਗਸਥ ਵਰਗਿਆਂ ਦੇ ਉੱਤੇ ਵੀ ਨਾਲ-ਨਾਲ ਲੱਗ ਰਹੇ ਹੈਗੇ ਆ। ਪਰ ਆਮ ਲੋਕਾਂ ਤੋਂ ਜੇ ਤੁਸੀਂ ਪੁੱਛੋ ਤਾਂ ਉਹ ਬਹੁਤੇ ਇਸ ਦੇ ਹੱਕ ਦੇ ਵਿੱਚ ਹੀ ਨਜ਼ਰ ਆ ਰਹੇ ਆ ਵੀ ਹਾਂ, ਇਹ ਜਿਹੜੇ ਲੋਕ ਨਸ਼ੀਲੇ ਪਦਾਰਥ, ਡਰੱਗਸ ਜੋ ਅਮਰੀਕਾ ਦੇ ਵਿੱਚ ਲਿਆ ਰਹੇ ਆ, ਉਹਨਾਂ ਦਾ ਹਸ਼ਰ ਕਿਤੇ ਨਾ ਕਿਤੇ ਏਦਾਂ ਦਾ ਹੀ ਹੋਣਾ ਚਾਹੀਦਾ ਹੈਗਾ। ਜੀ। ਹਰਜੋਤ ਸਿੰਘ ਜੀ, ਇੱਕ ਸਮਾਂ ਜਿਹੜਾ ਸਮਾਪਤ ਆ, ਪਰ ਜਾਂਦੇ ਮਾਰਜਰੀ ਟੇਲਰ ਗ੍ਰੀਨ ਦੀ ਇੱਕ ਖਬਰ ਜਿਹੜੀ ਉਹ ਤੁਹਾਡੇ ਨਾਲ ਸਾਂਝ ਪਾਉਂਦੇ ਜਾਂਦੇ ਆ। ਜਦ ਇਹਨਾਂ ਨੇ ਹੁਣ ਅਸਤੀਫਾ ਦੇ ਦੇਣਾ ਹੈ ਅਗਲੇ ਮਹੀਨੇ ਦੇ ਵਿੱਚ, 3 ਟਰਮ ਦੀ ਇਹ ਜਾਰਜੀਆ ਤੋਂ ਕਾਂਗਰਸ ਵੂਮਨ ਆ ਤੇ ਉਹਨਾਂ ਨੇ ਇੱਕ ਨਿਊਯਾਰਕ ਟਾਈਮਸ ਨੂੰ ਇੱਕ ਕਾਫੀ ਲੰਮੀ ਚੌੜੀ ਇੰਟਰਵਿਊ ਦਿੱਤੀ ਆ ਤੇ ਉਹਦੇ ਵਿੱਚ ਉਹਨਾਂ ਨੇ ਮੰਨਿਆ ਵੀ ਮੇਰਾ ਇਹ ਬਚਕਾਨਾ ਕੰਮ ਸੀਗਾ ਵੀ ਮੈਂ ਟਰੰਪ ਹੋਣਾ ਦੇ ਬਾਰੇ ਇਹ ਸੋਚਿਆ ਵੀ ਇਹ ਮੈਨ ਆਫ ਪੀਪਲ ਨੇ, ਵੀ ਲੋਕਾਂ ਦੇ ਇਹ ਇੱਕ ਇਨਸਾਨ ਬਣ ਕੇ ਜਿਹੜਾ ਉਹ ਸਾਹਮਣੇ ਲੀਡਰ ਆ ਉਹ ਬਣ ਕੇ ਜਿਹੜੇ ਆਉਣਗੇ। ਸੋ ਕਹਿੰਦੇ ਵੀ ਹੌਲੀ-ਹੌਲੀ ਇਹਨਾਂ ਦਾ ਜਿਹੜਾ ਰਿਸ਼ਤਾ ਆ ਉਹਨਾਂ ਦੇ ਵਿੱਚ ਦਰਾਰਾਂ ਵੱਧਦੀਆਂ ਗਈਆਂ। ਸਤੰਬਰ ਮਹੀਨੇ ਦੇ ਵਿੱਚ ਕਹਿੰਦੇ ਵੀ ਜਦ ਕੰਜ਼ਰਵੇਟਿਵ ਇਨਫਲੂਐਂਸਰ ਚਾਰਲੀ ਕਰਕ ਦੀ ਮੌਤ ਹੁੰਦੀ ਆ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਆ ਉਹ ਬਹੁਤ ਜ਼ਿਆਦਾ ਫਰਕ ਜਿਹੜਾ ਆ ਉਸ ਦੇ ਵਿੱਚ ਪਿਆ ਉਹਨਾਂ ਨੂੰ ਹੈਗਾ ਆ। ਸੋ ਕਹਿੰਦੇ ਵੀ ਐਜ਼ ਏ ਕ੍ਰਿਸਚੀਅਨ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਬਲੀਵ ਨਹੀਂ ਕਰਦੀ। ਕਹਿੰਦੀ ਵੀ ਜਦੋਂ ਉਸਦੀ ਵਾਈਫ ਐਰਿਕਾ ਜਿਹੜੀ ਕਰਕ ਆ ਉਹਨੇ ਆ ਕੇ ਹਸਬੈਂਡ ਦੇ ਕਿਲਰ ਨੂੰ ਹੀ ਜਿਹੜਾ ਉਹ ਮਾਫ ਕਰ ਦਿੱਤਾ, ਪਰ ਟਰੰਪ ਜਿਹੜੇ ਆ ਉਹ ਕਰਕ ਵਾਂਗੂ ਨਹੀਂ ਬਲਕਿ ਉਹ ਆਪਣੇ ਓਪੋਨੈਂਟਸ ਨੂੰ ਹੇਟ ਜਿਹੜਾ ਉਹ ਕਰਦੇ ਆ। ਟਰੰਪ ਉਹਨਾਂ ਨੇ ਉਦੋਂ ਬਿਆਨ ਦਿੱਤਾ ਸੀ, ਆਈ ਹੇਟ ਮਾਈ ਓਪੋਨੈਂਟ, ਆਈ ਡੋਂਟ ਵਾਂਟ ਦਾ ਬੈਸਟ ਫॉर them। ਗ੍ਰੀਨ ਨੂੰ ਲੈ ਕੇ ਉਹਨਾਂ ਨੇ ਕਈ ਚੀਜ਼ਾਂ ਜਿਹੜੀਆਂ ਉਹ ਆਖੀਆਂ। ਐਫਸਟੀਨ ਫਾਈਲਸ ਨੂੰ ਜਦ ਲੁਕਾਉਣ ਦੀਆਂ ਗੱਲਾਂ ਟਰੰਪ ਹੋਣਾ ਦੇ ਦੁਆਰਾ ਲਗਾਤਾਰ ਕੀਤੀਆਂ ਗਈਆਂ ਤਾਂ ਬੇਸਿਕਲੀ ਉਦੋਂ ਜਿਹੜੀ ਮਾਰਜਰੀ ਟੇਲਰ ਗ੍ਰੀਨ ਆ ਉਹ ਟਰੰਪ ਹੋਣਾ ਦੇ ਬਿਲਕੁਲ ਉਲਟ ਹੋ ਗਈ ਤੇ ਉਹਨਾਂ ਨੇ ਡਿਸਚਾਰਜ ਪਟੀਸ਼ਨ ਦੇ ਉੱਤੇ ਸਾਈਨ ਕਰ ਦਿੱਤੇ, ਜਿਸ ਤੋਂ ਬਾਅਦ ਚ ਇਵੈਂਚੁਅਲੀ ਐਫਸਟੀਨ ਫਾਈਲਸ ਨੂੰ ਜਨਤਕ ਕਰਨ ਦੇ ਲਈ ਜਿਹੜਾ ਆ ਉਹ ਕਾਨੂੰਨ ਪਾਸ ਕਰ ਦਿੱਤਾ ਜਿਹੜਾ ਉਹ ਗਿਆ ਸੀਗਾ। ਸੋ ਐਪਸਟੀਨ ਫਾਈਲਸ ਦੇ ਬਾਰੇ ਜਿਹੜੀ ਮਾਰਜਰੀ ਟੇਲਰ ਗ੍ਰੀਨ ਆ ਉਸਨੇ ਇਹ ਕਿਹਾ ਵੀ ਐਵਰੀਥਿੰਗ ਰੋਂਗ ਵਿਦ ਵਾਸ਼ਿੰਗਟਨ, ਇਸ ਨੂੰ ਇਹ ਜਿਹੜੀਆਂ ਐਪਸਟੀਨ ਫਾਈਲਸ ਆ ਉਹ ਰਿਪਰੈਜ਼ੈਂਟ ਕਰਦੀਆਂ ਆ। ਰਿਚ ਪਾਵਰਫੁਲ elites doing horrible things and getting away with it and the women are the victim। ਵੀ ਜਿਹੜੇ ਅਮੀਰ ਲੋਕ ਨੇ, ਅਲੀਟ ਲੋਕ ਨੇ, ਵੀ ਉਹ ਜੋ ਮਰਜ਼ੀ ਕਰੀ ਜਾਣ, ਇਹਨਾਂ ਨੂੰ ਕੁਝ ਵੀ ਕੋਈ ਜਵਾਬਦੇਹੀ ਨਹੀਂ ਤੇ ਇਹ ਕੁਝ ਕਰਕੇ ਵੀ ਹਮੇਸ਼ਾ ਬਚਦੇ ਜਿਹੜੇ ਉਹ ਰਹਿੰਦੇ ਆ। ਤੇ ਕਹਿੰਦੇ ਇਹੀ ਸਮੱਸਿਆ ਆ ਇਸ ਟਾਈਮ ਵਾਸ਼ਿੰਗਟਨ ਦੀ ਤੇ ਉਹੀ ਰੌਲਾ ਗੌਲਾ ਜਿਹੜਾ ਉਹ ਆਪਣੇ ਸਾਹਮਣੇ ਜਿਹੜਾ ਉਹ ਹੈਗਾ ਆ। ਸੋ ਇਵੈਂਚੁਅਲੀ ਜਿਹੜੀ ਗ੍ਰੀਨ ਆ ਉਹ ਮਾਗਾ ਦੇ ਇਸ ਕਹਿ ਲਓ ਵੀ ਬੇਸ ਦੇ ਨਾਲੋਂ ਕਾਈਂਡ ਆਫ ਟਰੰਪ ਹੋਣਾ ਦੇ ਨਾਲੋਂ ਜਿਹੜਾ ਉਹ ਟੁੱਟੀ ਤੇ ਇਵੈਂਚੁਅਲੀ ਉਸ ਨੂੰ ਅਸਤੀਫਾ ਵੀ ਜਿਹੜਾ ਉਹ ਦੇਣਾ ਪੈ ਗਿਆ। ਪਰ ਕਹਿੰਦੇ ਵੀ ਮੈਨੂੰ ਬੜਾ ਅਫਸੋਸ ਆ ਤੇ ਮੈਂ ਬੜੀ ਇੱਕ ਹਿਸਾਬ ਦੇ ਨਾਲ ਬਚਕਾਨੀ ਗੱਲ ਸੀਗੀ ਮੇਰੀ, ਨਾਈਵ ਸੀਗੀ ਵੀ ਮੈਂ ਇਹ ਸੋਚਿਆ ਵੀ ਟਰੰਪ ਵਾਕਿਆ ਹੀ ਇੱਕ ਲੋਕਾਂ ਦਾ ਲੀਡਰ ਆ। ਜੀ। ਤੇ ਜਾਂਦੇ ਇੱਕ ਜ਼ਰੂਰ ਆਪਾਂ ਗੱਲਬਾਤ ਕਰਨੀ ਜਾਣੀ ਆ। ਅੱਜ ਕੱਲ ਨਿੱਕੀ ਹੈਲੀ ਦਾ ਮੁੰਡਾ ਇੱਕ ਨੈਲਨ ਹੈਲੀ ਆ, ਉਹ ਬਹੁਤ ਨਿਊਜ਼ 'ਚ ਰਹਿੰਦਾ, ਖਾਸ ਕਰਕੇ ਇਮੀਗ੍ਰੇਸ਼ਨ ਦੇ ਮੁੱਦੇ ਤੇ। ਉਹ ਕਹਿੰਦਾ ਵੀ ਅਮਰੀਕਾ ਦੇ ਵਿੱਚ ਜਿਹੜੀ ਆ ਇਮੀਗ੍ਰੇਸ਼ਨ ਟੋਟਲੀ ਬੰਦ ਹੋਣੀ ਚਾਹੀਦੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਭਾਰਤ ਦੇ ਫੋਰਨ ਮਿਨਿਸਟਰ ਹੈਗੇ ਆ, ਉਹਨਾਂ ਨੇ ਇਹ ਕਿਹਾ ਸੀ ਵੀ ਸਾਡੇ ਲੋਕ ਬਹੁਤ ਫਸੇ ਹੋਏ ਆ ਇੰਡੀਆ ਦੇ ਵਿੱਚ। ਸੈਵਰਲ ਪੀਪਲ ਹੈਵ ਬੀਨ ਸਟ੍ਰੈਂਡਡ ਇਨ ਇੰਡੀਆ for quite some time due to their H-1B visa appointment delays। ਕਹਿੰਦੇ ਵੀ this has caused hardship for the families।
ਹੁਣ ਜਿਹੜਾ ਨਾਲਿਨ ਹੈਲੀ ਆ ਉਹ ਕਹਿੰਦਾ ਵੀ ਆਪਣੇ ਮੁਲਕ 'ਚ ਕਿੱਦਾਂ ਲੋਕ ਫਸੇ ਹੋ ਸਕਦੇ ਆ। ਇਹ ਤਾਂ ਇਹ ਹੁੰਦਾ ਵੀ ਤੁਸੀਂ ਦੂਜੇ ਮੁਲਕ 'ਚ ਗਏ ਹੋ, ਅਸੀਂ ਉੱਥੇ ਫਸੇ ਹੋਏ ਆ। ਉਹ ਕਹਿੰਦਾ ਇੰਡੀਆ ਦੇ ਰਹਿਣ ਵਾਲੇ ਇੰਡੀਆ 'ਚ ਕਿੱਦਾਂ ਫਸੇ ਹੋਏ ਆ। ਕਹਿੰਦਾ ਵੀ ਉਹਨਾਂ ਦਾ ਡਿਲੇ ਕੀਤਾ ਗਿਆ ਉਹ ਗੁੱਡ ਆ, ਪਰ ਕਹਿੰਦਾ ਮੈਂ ਤਾਂ ਇਸ ਹੱਕ ਦੇ ਵਿੱਚ ਆ ਵੀ ਟੋਟਲੀ ਜਿਹੜਾ ਵੀਜ਼ਾ ਆ ਉਹ ਬੰਦ ਹੋਣਾ ਚਾਹੀਦਾ ਹੈਗਾ ਆ। ਕਹਿੰਦੇ ਵੀ H1B ਵੀਜ਼ਾ ਜਿਹੜਾ ਆ ਉਹ ਕਹਿੰਦੇ delaying visa is good but not good enough. We need a complete H1B visa ban. ਇਹ ਨਾਲਿਨ ਹੈਲੀ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਉਹ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਜਿਹੜਾ ਬੋਲਦਾ ਰਹਿੰਦਾ ਹੈ। ਜੀ, ਸਮਾਂ ਸਮਾਪਤ ਹੈ। ਮਿਲਾਂਗੇ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੇ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।